ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ, ਗੁਰਪਾਲ ਸਿੰਘ ਸੈਕਰਾਮੈਂਟੋ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰਕੇ ਆਪਾਂ ਚੋਣ ਬੌਂਡ ਤੋਂ, SBI ਤੋਂ। ਸੁਪਰੀਮ ਕੋਰਟ ਦੇ ਦਬਕਿਆਂ ਤੋਂ ਬਾਅਦ ਕਹਿੰਦੇ ਆਖਿਰ SBI ਨੇ ਚੋਣ ਕਮਿਸ਼ਨ ਨੂੰ ਸੌਂਪ ਹੀ ਦਿੱਤੇ ਚੋਣ ਬੌਂਡ ਦੇ ਵੇਰਵੇ। ਬਿਲਕੁਲ ਪ੍ਰਵੀਨ ਜੀ, ਜਦੋਂ ਸੁਪਰੀਮ ਕੋਰਟ ਚੋਣ ਬੌਂਡ ਨੂੰ ਲੈ ਕੇ ਸਖਤ ਹੋਈ ਸੀ ਤਾਂ ਉਸਨੇ ਸਪਸ਼ਟ ਸ਼ਬਦਾਂ ਦੇ ਵਿੱਚ ਹਦਾਇਤ ਕੀਤੀ ਸੀ SBI ਨੂੰ ਕਿ ਤੁਸੀਂ ਇਹ ਵੇਰਵੇ ਜਾਰੀ ਕਰੋ ਜੀ। ਤੁਹਾਡੇ ਧਿਆਨ ਚ ਹੋਣਾ ਕਿ 15 ਫਰਵਰੀ ਨੂੰ ਇੱਕ ਇਤਿਹਾਸਕ ਫੈਸਲਾ ਮਾਨਯੋਗ ਸੁਪਰੀਮ ਕੋਰਟ ਨੇ ਲੈਂਦਿਆਂ ਚੋਣ ਬੌਂਡ ਯੋਜਨਾ ਨੂੰ ਬਿਲਕੁਲ ਰੱਦ ਕਰਤਾ ਸੀ ਤੇ ਉਸ ਤੇ ਤੁਰੰਤ ਰੋਕ ਲਾਤੀ ਸੀ ਤੇ ਉਹਨਾਂ ਨੇ ਨਾਲ ਹੀ ਹਦਾਇਤ ਕੀਤੀ ਸੀ ਕਿ ਤੁਸੀਂ ਅਗਲੀ 13 ਮਾਰਚ ਤੋਂ ਪਹਿਲਾਂ SBI ਇਹ ਸਾਰੇ ਵੇਰਵੇ ਚੋਣ ਕਮਿਸ਼ਨ ਨੂੰ ਉਪਲਬਧ ਕਰਾਵੇ ਤੇ ਚੋਣ ਕਮਿਸ਼ਨ 15 ਤਰੀਕ ਤੱਕ ਇਸ ਨੂੰ ਜਨਤਕ ਕਰੇ ਜੀ। ਸੋ SBI ਇਸ ਮਸਲੇ ਤੋਂ ਭੱਜ ਰਹੀ ਸੀ ਕਿਉਂਕਿ ਤੁਹਾਡੇ ਧਿਆਨ ਚ ਹੋਣਾ ਕਿ 2018 ਦੇ ਵਿੱਚ ਯੋਜਨਾ ਲਾਂਚ ਹੁੰਦੀ ਹੈ ਤੇ ਜਦੋਂ ਇਹਦੀ ਸ਼ੁਰੂਆਤ ਹੁੰਦੀ ਹੈ ਤਦ SBI ਇੱਕੋ ਇੱਕ ਅਧਿਕਾਰਤ ਬੈਂਕ ਸੀਗਾ ਜਿੱਥੇ ਚੋਣ ਬੌਂਡ ਤੜਾਏ ਜਾ ਸਕਦੇ ਸੀ, ਬਣਾਏ ਜਾ ਸਕਦੇ ਸੀ, ਮਤਲਬ ਆਪਣੇ ਖਾਤੇ 'ਚ ਪੈਸੇ ਪਾਏ ਜਾ ਸਕਦੇ ਸੀ ਉਹਦੇ ਰਾਹੀਂ। ਸੋ ਚੋਣ ਬੌਂਡ ਜਾਰੀ ਕਰਨ ਦੀ ਤੇ ਉਸ ਨੂੰ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਇਕੱਲੇ SBI ਕੋਲ ਸੀ ਤੇ SBI ਇੱਕ ਤਰ੍ਹਾਂ ਅਧਿਕਾਰਤ ਸਰਕਾਰੀ ਬੈਂਕ ਅਤੇ ਸਰਕਾਰ ਦੇ ਕੰਟਰੋਲ ਸੀ। ਚੋਣ ਬੌਂਡ ਦਾ ਸਭ ਤੋਂ ਵੱਧ ਲਾਹਾ ਭਾਰਤੀ ਜਨਤਾ ਪਾਰਟੀ ਨੇ ਚੁੱਕਿਆ, ਜਿਹੜੇ ਇਹ ਕਹਿ ਕੇ ਇਸ ਚੀਜ਼ ਨੂੰ ਲੈ ਕੇ ਆਏ ਸੀਗੇ ਕਿ ਇਹਦੇ ਆਉਣ ਨਾਲ ਪਾਰਦਰਸ਼ਤਾ ਆ ਜੂਗੀ, ਪਾਰਟੀਆਂ ਦੇ ਫੰਡਾਂ ਦੇ ਮਾਮਲੇ ਦੇ ਵਿੱਚ ਸਪਸ਼ਟਤਾ ਆ ਜੂਗੀ, ਪਰ ਅਸਲ ਦੇ ਵਿੱਚ ਇਹ ਚੋਣ ਬੌਂਡ ਇੱਕ ਮਤਲਬ ਸਪਸ਼ਟ ਰਿਸ਼ਵਤ ਦੇ ਰੂਪ 'ਚ ਉੱਭਰ ਕੇ ਸਾਹਮਣੇ ਆਏ ਕਿ ਇਹ ਤਾਂ ਖੇਡ ਹੀ ਦੂਜਾ ਜੀ। ਇਹ 'ਚ ਤਾਂ ਪਤਾ ਹੀ ਨਹੀਂਗਾ ਕਿ ਕੌਣ ਪੈਸੇ ਦੇ ਗਿਆ, ਕਿਹਨੂੰ ਦੇ ਗਿਆ, ਕਿੰਨੇ ਦੇ ਗਿਆ, ਕਿਉਂਕਿ ਜਦੋਂ ਤੁਸੀਂ ਇਹਨੂੰ ਬਣਾਉਂਦੇ ਹੋ ਤਾਂ ਸਿੱਧੇ ਤੁਹਾਡੇ ਖਾਤੇ 'ਚ ਸਿਰਫ ਪੈਸੇ ਆਉਂਦੇ ਆ, ਉਹਦੀ ਜਾਣਕਾਰੀ ਨਹੀਂ ਆਉਂਦੀ। ਪਰ ਇਸ ਤੋਂ ਇਲਾਵਾ ਆਪਣੇ ਆਪ ਨੂੰ ਪਾਰਟੀਆਂ ਨੇ ਆਰਟੀ ਅਦਾਰੇ ਚੋਂ ਬਾਹਰ ਰੱਖ ਲਿਆ ਕਿ ਸਾਨੂੰ ਤੁਸੀਂ ਇਹ ਨਹੀਂ ਪੁੱਛ ਸਕਦੇ ਕਿ ਫੰਡ ਕਿਤੋਂ ਆਇਆ, ਕਿੰਨਾ ਆਇਆ, ਉਹ ਅਸੀਂ ਆਰਟੀਏ ਰਾਹੀਂ ਵੀ ਜਾਣਕਾਰੀ ਦੇਵਾਂਗੇ। ਸੋ ਇਸ ਲਈ ਇਹ ਮੁੱਦਾ ਦੇਸ਼ ਦੇ ਵਿੱਚ ਵੱਡਾ ਬਣਦਾ ਜਾ ਰਿਹਾ ਸੀ ਕਿ ਇਹਦੇ ਰਾਹੀਂ ਤਾਂ ਇੱਕ ਤਰ੍ਹਾਂ ਨਾਲ ਸਿੱਧਾ ਹੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਣ ਦਾ ਰਾਹ ਖੁੱਲ ਗਿਆ ਕਿ ਉਹ ਯੋਜਨਾਵਾਂ ਕਹਿੰਦੇ ਆਪਣੇ ਹਿਸਾਬ ਨਾਲ ਬਣਵਾਉਣ ਲੱਗ ਗਏ। ਉਹ ਕਹਿੰਦੇ ਆ ਚੱਕੋ ਜੀ ਚੋਣ ਬੌਂਡ ਰਾਹੀਂ ਸਾਡੇ ਕੋਲ ਪੈਸਾ ਚੱਕੋ ਤੇ ਯੋਜਨਾ ਸਾਡੇ ਹਿਸਾਬ ਨਾਲ ਬਣਾਓ। ਬਿਲਕੁਲ। ਸੋ ਇਸ ਤਰੀਕੇ ਦੇ ਸਵਾਲ ਜਦੋਂ ਖੜੇ ਹੋਏ ਤੇ ਇਹਦੇ ਨਾਲ ਸਰਕਾਰਾਂ ਦੀ, ਸਿਸਟਮ ਦੀ, ਪ੍ਰਸ਼ਾਸਨ ਦੀ, ਇੱਥੇ ਤੱਕ ਕਿ ਅਦਾਲਤਾਂ ਦੇ ਉੱਤੇ ਵੀ ਉਂਗਲ ਉੱਠਣ ਲੱਗ ਪਈ ਕਿ ਜੀ ਤੁਸੀਂ ਚੁੱਪ ਕਿਉਂ, ਤੁਸੀਂ ਮਤਲਬ ਨੋਟਿਸ ਕਿਉਂ ਨਹੀਂ ਲੈਂਦੇ, ਸਵੈ ਨੋਟਿਸ ਕਿਉਂ ਨਹੀਂ ਲੈਂਦੇ। ਸੋ ਇਸ ਪਹਿਲੂ ਤੇ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਵੱਡੀ ਕਾਰਵਾਈ ਕੀਤੀ ਔਰ ਲੋਕਾਂ ਦੀ ਧਿਰ ਬਣ ਕੇ, ਆਵਾਮ ਦੀ ਧਿਰ ਬਣ ਕੇ ਉਹਨਾਂ ਨੇ ਫੈਸਲਾ ਲਿਆ 15 ਫਰਵਰੀ ਨੂੰ ਕਿਹਾ ਕਿ ਭਾਈ ਅਸੀਂ ਇਹ ਚੋਣ ਬੌਂਡ ਦੇ ਉੱਤੇ ਰੋਕ ਲਾਉਣੀ ਆ ਜਿਹੜੀ 2018 ਦੇ ਵਿੱਚ ਸ਼ੁਰੂ ਹੋਈ ਸੀ ਤੇ 30 ਕਿਸ਼ਤਾਂ ਦੇ ਵਿੱਚ ਕਹਿੰਦੇ 16,518 ਕਰੋੜ ਰੁਪਏ ਦੇ ਚੋਣ ਬੌਂਡ SBI ਜਾਰੀ ਕਰ ਚੁੱਕਿਆ। ਠੀਕ ਹੈ ਜੀ। 16,518 ਕਰੋੜ ਦੇ। ਸੋ ਇਹ ਜਾਰੀ ਹੋਣ ਤੋਂ ਬਾਅਦ ਫਿਰ ਉਹ ਕਹਿੰਦੇ ਕਿ ਜੀ ਜਦੋਂ ਰੋਕ ਲੱਗੀ ਤੇ ਫਿਰ SBI ਭੱਜ ਲਿਆ। SBI ਕਹਿੰਦਾ ਜੀ ਸਾਨੂੰ ਨਾ 30 ਜੂਨ ਤੱਕ ਦਾ ਸਮਾਂ ਦੇ ਦਿਓ, ਇਹ ਬਹੁਤ ਔਖਾ ਕੰਮ ਹੈ ਜੀ, ਇਹ ਸਾਰੀ ਜਾਣਕਾਰੀ ਡਾਟਾ ਇਕੱਠਾ ਕਰਨਾ। ਉਹ ਕਹਿੰਦੇ ਜੀ ਸਾਨੂੰ 30 ਜੂਨ ਤੱਕ ਦਾ ਸਮਾਂ ਦੇ ਦਿਓ। ਪ੍ਰਵੀਨ ਜੀ, ਸਾਰਿਆਂ ਨੂੰ ਸਮਝ ਆਉਂਦਾ ਕਿ 30 ਜੂਨ ਦਾ ਮਤਲਬ ਕੀ ਹੈ। ਬਿਲਕੁਲ ਸਹੀ ਹੈ ਕਿ ਆਹ 2 ਦਿਨਾਂ ਨੂੰ ਚੋਣ ਜ਼ਾਬਤਾ ਲੱਗ ਜਾਣਾ ਤੇ ਅਪ੍ਰੈਲ ਔਰ ਮਈ 'ਚ ਚੋਣਾਂ ਹੋਣੀਆਂ ਤੇ ਜੂਨ ਚੜ੍ਹਦੇ ਸਾਰੀ ਪ੍ਰਕਿਰਿਆ ਨਿਬੜ ਕੇ ਨਵੀਂ ਸਰਕਾਰ ਬਣ ਜਾਣੀ ਤੇ 10 ਜੂਨ ਤੋਂ ਬਾਅਦ ਦੇਈ ਜਾਓ ਵੇਰਵੇ ਚਾਹੇ ਫਿਰ ਕੀ ਸੀਗਾ ਉਹਦਾ।
ਸੋ ਇਸ ਲਈ ਕਿਤੇ ਨਾ ਕਿਤੇ ਇਹਨੂੰ ਰੋਕਣ ਦੇ ਪਿੱਛੇ ਕਹਿੰਦੇ ਕਿ ਇੱਕ ਧਿਰ ਦੀ ਭਾਰਤੀ ਜਨਤਾ ਪਾਰਟੀ ਦੀ, ਭਾਜਪਾ ਦੀ ਸੋਚ ਵੀ ਕੰਮ ਕਰ ਰਹੀ ਸੀ ਕਿ ਕਿਤੇ ਇਹਦੇ ਨਾਲ ਸਾਡੀਆਂ ਵੋਟਾਂ ਤੇ ਕੋਈ ਅਸਰ ਨਾ ਪੈ ਜਾਵੇ ਜਦੋਂ ਇਹ ਗੱਲ ਜਨਤਕ ਹੋਏਗੀ। ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਇਹਨੂੰ ਕੋਈ ਮਤਲਬ ਮੂੰਹ ਢਾਕੇ ਵਾਲੀ ਸੈਲਫੀ ਤਾਂ ਨਹੀਂ ਹੋਏਗੀ ਇਹ, ਕਿਤੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਅਜੇ ਵੀ ਇਹਦੇ ਵਿੱਚ ਕੁਝ ਓਲਾ ਤਾਂ ਨਹੀਂ ਹੋਏਗਾ, ਕਿਉਂਕਿ ਹੁਣ ਵੇਰਵੇ ਚੋਣ ਕਮਿਸ਼ਨ ਕੋਲ ਆ ਗਏ ਨੇ ਜੀ, ਤੇ ਚੋਣ ਕਮਿਸ਼ਨ ਨੂੰ ਹਦਾਇਤ ਹੈ ਕਿ ਤੁਸੀਂ 15 ਤਰੀਕ ਤੱਕ ਆਪਣੀ ਵੈਬਸਾਈਟ ਤੇ ਇਸ ਨੂੰ ਅਪਲੋਡ ਕਰਨਾ। 15 ਮਾਰਚ ਤੱਕ ਇਹ ਅਪਲੋਡ ਹੋਣੇ ਚਾਹੀਦੇ ਨੇ। ਸੋ 2 ਦਿਨ ਹੀ ਉਹਨਾਂ ਕੋਲ ਬਚੇ ਨੇ ਤੇ ਡਾਟਾ ਕਾਫੀ ਵੱਡਾ ਹੈ। ਉਹ ਕਹਿੰਦੇ ਇਸ ਲਈ ਇੰਨਾ ਆਸਾਨ ਨਹੀਂ। ਉਹ ਕਹਿੰਦੇ ਅੱਜ ਦੀ ਤਰੀਕ 'ਚ ਆਸਾਨ, ਸਾਰੇ ਕੰਮ ਆਸਾਨ ਨੇ, ਤਕਨੀਕੀ ਤੌਰ ਤੇ ਕਰਨਾ ਚਾਹੋ ਤਾਂ ਸਾਰਾ ਕੁਝ ਸੰਭਵ ਹੈ। ਕਹਿੰਦੇ ਇਸ ਲਈ 15 ਤਰੀਕ ਤੱਕ ਤੁਸੀਂ ਜਨਤਕ ਕਰੋ। ਪਰ ਇੱਥੇ ਇਸ ਪਹਿਲੂ ਨੂੰ ਲੈ ਕੇ ਵੀ ਸਵਾਲ ਖੜਾ ਕਿ ਪਿਛਲੇ ਦਿਨੀ ਚੋਣ ਕਮਿਸ਼ਨ ਮੁਖੀ ਨੇ ਜਿਵੇਂ ਅਸਤੀਫਾ ਦਿੱਤਾ ਤੇ ਉਹ ਮਾਮਲਾ ਬਿਲਕੁਲ ਮੀਡੀਆ ਦੀ ਨਜ਼ਰਾਂ 'ਚ ਅਣਗੌਲਿਆ ਰੱਖਣ ਦੀ ਕੋਸ਼ਿਸ਼ 'ਚ ਸਰਕਾਰਾਂ ਕਾਮਯਾਬ ਹੋਈਆਂ। ਅਖਬਾਰਾਂ 'ਚ ਮਾੜੀਆਂ ਮੋਟੀਆਂ ਖਬਰਾਂ ਲੱਗੀਆਂ, ਕਿਸੇ ਟੀਵੀ ਤੇ ਖਾਸ ਕਰ ਨੈਸ਼ਨਲ ਟੀਵੀ ਤੇ ਇਸ ਦੇ ਉੱਤੇ ਕੋਈ ਪ੍ਰੋਗਰਾਮ ਖਾਸ ਦੇਖਣ ਨੂੰ ਨਜ਼ਰ ਨਹੀਂ ਆਇਆ। ਖਬਰਾਂ 'ਚ ਇਹ ਗੱਲ ਜ਼ਰੂਰ ਆਈ। ਜੇਕਰ ਮਤਲਬ ਇਹ ਪ੍ਰੋਗਰਾਮ ਦੇ ਹਵਾਲੇ ਨਾਲ ਸਮਝਣਾ ਹੋਵੇ ਤਾਂ ਪੂਰਾ ਦਿਨ ਇਹਦੇ ਪਰ ਚਰਚਾ ਹੋ ਸਕਦੀ ਸੀ ਕਿ ਵੋਟਾਂ ਤੋਂ ਪਹਿਲਾਂ 15 ਦਿਨ ਪਹਿਲਾਂ, ਚੋਣ ਜਾਬਤਾ ਲੱਗਣ ਤੋਂ 3 ਦਿਨ ਪਹਿਲਾਂ ਚੋਣ ਕਮਿਸ਼ਨ ਦਾ ਅਸਤੀਫਾ ਕਿਉਂ, ਇਹਦੇ ਕੀ ਮਹੀਨੇ ਨੇ, ਪਰ ਨਹੀਂ ਚਲਾਇਆ ਗਿਆ। ਕੀ ਇਹਦੇ ਪਰ ਕੋਈ ਰੋਕ ਸੀ? ਕੀ ਮਾਮਲਾ ਠੰਡੇ ਵਾਸਤੇ ਪਾਇਆ ਗਿਆ? ਕੁਝ ਧਿਰਾਂ ਉਸ ਨੂੰ ਵੀ ਇਸ ਪਹਿਲੂ ਨਾਲ ਜੋੜ ਕੇ ਦੇਖ ਰਹੀਆਂ ਨੇ ਕਿ ਚੋਣ ਕਮਿਸ਼ਨ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਇਸ ਚੀਜ਼ ਨੂੰ ਲੈ ਕੇ, ਜੇਕਰ ਤੁਹਾਡੇ ਕੋਲ ਡਾਟਾ ਆ ਜਾਵੇ ਤੁਸੀਂ ਉਹਨੂੰ ਜਨਤਕ ਕਰਨ ਤੋਂ ਬਚਣਾ ਤੇ ਪਰ ਉਸ ਚੋਣ ਮੁਖੀ ਨੇ ਕਿਹਾ ਕਿ ਜਾਂ ਤਾਂ ਮੈਨੂੰ ਹਟਾ ਦਿਓ, ਮੈਂ ਲਾਂਭੇ ਹੋ ਜਾਣਾ, ਨਹੀਂ ਤਾਂ ਮੈਂ ਆਪਣੀ ਡਿਊਟੀ ਕਰੂੰਗਾ, ਕਿਉਂਕਿ ਉਹ ਆਪਣੀ ਇਮਾਨਦਾਰੀ ਨਾਲ ਕੰਮ ਕਰਨ ਲਈ ਵੀ ਜਾਣੇ ਜਾਂਦੇ ਨੇ। ਸੋ ਚੰਦ ਮਹੀਨਿਆਂ ਬਾਅਦ ਹੀ ਉਹਨਾਂ ਨੇ ਇਹ ਕਾਰਜਭਾਰ ਜਿਹੜਾ ਸੰਭਾਲਿਆ ਸੀ ਛੱਡਤਾ। ਸੋ ਇਹ ਉਸੇ ਤਰ੍ਹਾਂ ਜਿਵੇਂ RBI ਦੇ ਮੁਖੀ ਤੇ ਉੱਤੇ ਇੱਕ ਵਾਰ ਦਬਾਅ ਬਣਿਆ ਸੀ ਤੇ ਉਹ ਆਪਣਾ ਕੰਮ ਵਿਚਾਲੇ ਛੱਡ ਗਏ ਸੀਗੇ, ਫਿਰ ਤੁਸੀਂ ਆਪ ਕਰ ਲਓ, ਮੈਂ ਤਾਂ ਨਹੀਂ ਇਹ ਫੰਡ ਜਾਰੀ ਕਰ ਸਕਦਾ ਤੁਹਾਨੂੰ, ਜਾਂ ਮੈਂ ਤਾਂ ਨਹੀਂ ਇਹ ਸੋਨਾ ਵਰਤਣ ਦੀ ਆਗਿਆ ਦੇ ਸਕਦਾ। ਸੋ ਇਹ ਚੀਜ਼ਾਂ ਕਿੰਨੀ ਵਾਰ ਫਿਰ ਕਹਿੰਦੇ ਜੀ ਆਪਣਾ ਲਿਆਂਦਾ ਤੇ ਰਾਤੋਂ ਰਾਤੋਂ ਸਾਰਾ ਕੁਝ ਜਾਰੀ ਕਰਾਇਆ। ਸੋ ਉਸੇ ਤਰ੍ਹਾਂ ਦਾ ਪਹਿਲੂ ਇੱਥੇ ਵੀ ਆ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ SBI ਨੂੰ ਜਦੋਂ ਝਾੜਾਂ ਪਈਆਂ ਤੇ ਉਹਨੇ ਤਾਂ ਜਾਣਕਾਰੀ ਦੇਤੀ ਹੁਣ ਚੋਣ ਕਮਿਸ਼ਨ ਨੂੰ। ਹੁਣ ਚੋਣ ਕਮਿਸ਼ਨ ਕੀ 15 ਤਰੀਕ ਤੋਂ ਬਚਣ ਦੀ ਕੋਸ਼ਿਸ਼ ਕਰੇਗਾ? ਕਿਉਂਕਿ ਬਿਲਕੁਲ ਤਰੀਕਾਂ ਲਗਭਗ ਉਹ ਨੇ ਜਦੋਂ ਚੋਣ ਜਾਬਤਾ ਲੱਗ ਕੇ ਚੋਣਾਂ ਦਾ ਐਲਾਨ ਹੋਣ ਜਾ ਰਿਹਾ। ਬਿਲਕੁਲ ਸਹੀ। ਸੋ 15 ਤੋਂ ਇੱਕ ਦਿਨ ਪਹਿਲਾਂ ਜਾਂ 15 ਤੋਂ ਇੱਕ ਦਿਨ ਬਾਅਦ ਕਿਸੇ ਵੀ ਸਮੇਂ ਚੋਣ ਜਾਬਤਾ ਲੱਗ ਸਕਦਾ ਸੀ। ਜਿੱਦਾਂ ਹੀ ਚੋਣਾਂ ਦੇ ਤਰੀਕਾਂ ਦਾ ਐਲਾਨ ਹੋਣਾ ਉਸੇ ਸਮੇਂ ਚੋਣ ਜਾਬਤਾ ਪ੍ਰਭਾਵਿਤ ਹੋ ਜਾਂਦਾ। ਸੋ ਇਸ ਲਈ ਹੁਣ ਦੇਖਣ ਵਾਲੀ ਗੱਲ ਹੈ। ਇੱਥੇ ਹੁਣ ਸਥਿਤੀ ਖੜੀ ਹੈ ਕਿ ਚੋਣ ਕਮਿਸ਼ਨ 15 ਤੱਕ ਆਪਣੀ ਵੈਬਸਾਈਟ ਤੇ ਵੇਰਵੇ ਕਿਸ ਰੂਪ 'ਚ ਜਾਰੀ ਕਰਦਾ, ਕਿਸ ਤਰੀਕੇ ਨਾਲ ਜਾਰੀ ਕਰਦਾ, ਕਿ ਟੋਟਲ ਦੱਸਦਾ ਕਿ ਇੰਨੇ ਦੇ ਬੌਂਡ ਜਾਰੀ ਹੋਏ ਜੀ, ਜਾਂ ਬਿਲਕੁਲ ਜੋ ਹਦਾਇਤ ਸੁਪਰੀਮ ਕੋਰਟ ਵੱਲੋਂ ਹੈ ਕਿ ਕਿਹੜਾ ਬੌਂਡ ਕਿਹਦੇ ਵੱਲੋਂ ਆਇਆ, ਕਿਹਨੂੰ ਪੈਸੇ ਆਏ, ਕਿੰਨੇ ਆਏ, ਕਿਹੜੀ ਤਰੀਕ ਨੂੰ ਆਏ, ਕਦੋਂ ਆਏ, ਉਹ ਸਾਰੇ ਵੇਰਵੇ ਕੀ ਜਨਤਕ ਹੁੰਦੇ ਨੇ। ਇਹ ਦੇਖਣ ਵਾਲੀ ਗੱਲ ਹੋਊਗੀ। ਕਾਫੀ ਰਾਜ ਇਹਦੇ ਨਾਲ ਖੁੱਲ ਸਕਦੇ ਨੇ, ਕਾਫੀ ਸਵਾਲ ਇਹ ਤੋਂ ਉੱਠ ਸਕਦੇ ਨੇ, ਪਰ ਜਿਸ ਕਦਰ ਸੱਤਾਧਾਰੀ ਧਿਰ ਦਾ ਸਿਸਟਮ ਤੇ ਕੰਟਰੋਲ ਹੈ ਉਹਦੇ ਕਾਰਨ ਕਿੰਨਾ ਕੁਛ ਮੀਡੀਆ ਚਾਹਣੋਂ ਵੀ ਦਬਾਇਆ ਜਾਂਦਾ ਤੇ ਜੇ ਆ ਜਾਵੇ ਤਾਂ ਮੀਡੀਆ ਵੀ ਉਹਨੂੰ ਚਲਾਉਣੋਂ ਕਿਉਂ ਡਰਦਾ, ਇਹ ਵੀ ਸਵਾਲ ਖੜੇ ਨੇ। ਤੇ ਵਿਰੋਧੀ ਧਿਰ ਵੀ ਉਵੇਂ ਆਪਣਾ ਰੋਲ ਨਹੀਂ ਨਿਭਾ ਪਾਉਂਦੀ। ਐਡੇ ਪਹਿਲੂ ਸਾਹਮਣੇ ਆਉਂਦੇ ਨੇ। ਚੋਣ ਕਮਿਸ਼ਨ ਵਾਲੇ ਮਾਮਲੇ ਤੇ ਵਿਰੋਧੀ ਧਿਰ ਇਸ ਨੂੰ ਮੁੱਦਾ ਤੱਕ ਨਹੀਂ ਬਣਾ ਸਕੀ। NRC CA ਤੇ ਅਜੇ ਤੱਕ ਸਪਸ਼ਟਤਾ ਨਹੀਂ ਲਿਆ ਸਕੀ। ਆ ਚੋਣ ਬੌਂਡ ਵਾਲੇ ਮੁੱਦੇ ਤੇ ਮਾਨਯੋਗ ਸੁਪਰੀਮ ਕੋਰਟ ਤਾਂ ਸਖਤ ਫੈਸਲੇ ਲੈ ਰਹੀ ਹੈ, ਪਰ ਵਿਰੋਧੀ ਧਿਰਾਂ ਨਜ਼ਰ ਨਹੀਂ ਆਉਂਦੀ ਕਿਉਂਕਿ ਉਹਨਾਂ ਦੇ ਵੀ ਤਾਂ ਰਾਜ ਦੇ ਵਿੱਚ ਨੇ, ਫੰਡ ਤਾਂ ਉਹਨਾਂ ਨੂੰ ਵੀ ਆਏ ਨੇ। ਠੀਕ ਹੈ, ਸੱਤਾ ਤੋਂ ਬਾਅਦ ਜਦੋਂ ਕਿ ਮਤਲਬ ਕਿ ਤ੍ਰਿਣਮੂਲ ਕਾਂਗਰਸ ਨੂੰ ਭਾਜਪਾ ਤੋਂ ਬਾਅਦ ਵੱਡਾ ਫੰਡ ਆਇਆ ਹੈ ਨਾ, ਸ਼ਰਦ ਪਵਾਰ ਦੀ ਪਾਰਟੀ ਨੂੰ ਵੱਡਾ ਫੰਡ ਆਇਆ ਹੈ, ਤੇ ਪਰ ਉਹਦੇ ਬਾਵਜੂਦ ਵੀ ਉਹ ਸਾਰੀਆਂ ਤਰ੍ਹਾਂ ਵਿਰੋਧੀ ਧਿਰ ਛੋ ਕੇ ਵੀ ਇਸ ਮਸਲੇ ਤੇ ਨਹੀਂ ਬੋਲ ਬਣ, ਕਿਉਂਕਿ ਉਹਨਾਂ ਦੇ ਵੀ ਰਾਜ ਨਾਲੇ ਨੇ, ਉਹਨਾਂ ਨੂੰ ਤਾਂ ਕਿਤੋਂ ਆਇਆ ਨਾ ਜੀ। ਸੋ ਇਸ ਲਈ ਹੁਣ ਨਜ਼ਰ 15 ਤਰੀਕ ਤੇ ਪ੍ਰਵੀਨ। ਤੁਸੀਂ ਨਾ ਆਖਿਰ ਦੇ ਵਿੱਚ ਵਿਰੋਧੀ ਧਿਰਾਂ ਤੇ ਸਵਾਲ ਚੁੱਕਿਆ। ਪਹਿਲੀ ਗੱਲ ਤਾਂ ਸ਼ਰਮਾ ਜੀ ਇਹ ਹੈ ਕਿ ਅਸਲ ਦੇ ਵਿੱਚ ਇਹਨਾਂ ਨੇ ਇਸ ਅਹਿਮ ਵਿਸ਼ੇ ਤੋਂ ਧਿਆਨ ਭਟਕਾਉਣ ਵਾਸਤੇ CAA ਲਾਂਚ ਕਰ ਦਿੱਤਾ ਹੈ ਆਲਰੇਡੀ। ਉਹ ਜਿਹੜੇ ਐਂਕਰ ਨੇ ਜਾਂ ਹੋਰ ਲੋਕ ਨੇ ਜਿੰਨਾ ਸੋਸ਼ਲ ਮੀਡੀਆ ਤੇ ਪ੍ਰਚਾਰ ਹੈ ਉਹ ਹੁਣ ਉਧਰ ਨੂੰ ਡਾਇਵਰਟ ਹੋ ਜਾਣੀ ਉਹ ਸਾਰੀ એનર્ਜੀ। ਦੂਜੀ ਗੱਲ ਜਿਹੜੀ ਇਹ ਹੈ ਵਿਰੋਧੀ ਧਿਰਾਂ ਦੀ, ਇਹ ਵਿਰੋਧੀ ਧਿਰਾਂ ਇਹਨਾਂ ਦੇ ਪਾਲੇ ਚ ਆ ਕੇ ਖੇਡੀ ਜਾਂਦੀਆਂ ਤੇ ਇਹ ਆਪਦੇ ਪਾਲੇ ਚ ਕਿਵੇਂ ਜਿੱਤਣ ਦੇ ਦੇਣਗੇ ਉਹਨਾਂ ਨੂੰ। ਇਹ ਸਾਰੇ ਮਸਲੇ ਇਹਨਾਂ ਦੇ ਨੇ ਤੇ ਬਹੁ ਗਿਣਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਇੱਕ ਬੜਾ ਤਕੜਾ ਪੋਲੀਟੀਕਲ ਏਜੰਡਾ ਸੀਗਾ। ਧਾਰਾ 370 ਅਯੋਧਿਆ ਦਾ ਜਿਹੜਾ ਨਿਰਮਾਣ ਹੈ, ਰਾਮ ਮੰਦਿਰ ਦਾ ਨਿਰਮਾਣ, ਇਹ ਆਰਟੀਕਲ ਵਾਲਾ ਜਾਂ 3 ਤਲਾਕ ਵਾਲਾ ਮੁੱਦਾ, ਇਹ ਮੁੱਦਾ ਕੌਮੀ ਨਾਗਰਿਕਤਾ ਸੋਧ ਕਾਨੂੰਨ ਵਾਲਾ। ਹੁਣ ਜੇ ਉਹ ਇਹਨਾਂ ਦੇ ਪਾਲੇ ਚ ਆ ਕੇ ਖੇਡਣਗੇ ਤੇ ਕਿੱਥੇ ਜਿੱਤਣ ਦੇਣਗੇ। ਇਹਨਾਂ ਤੋਂ ਜੁਦਾ ਹੋ ਕੇ ਖੇਡਣ ਇੰਨੀ ਉਹਨਾਂ ਦੀ ਹਲੇ ਤਿਆਰੀ ਜਾਂ ਸੋਚ ਨਹੀਂ ਗੀ, ਕਿਉਂਕਿ ਜਦੋਂ ਤੁਸੀਂ ਬਹੁਤ ਸੰਮਤੀ ਨੂੰ ਖੁਸ਼ ਕਰਨ ਵਾਲੇ ਪਾਸੇ ਪੈ ਜਾਂਦੇ ਹੋ ਨਾ ਸ਼ਰਮਾ ਜੀ, ਫਿਰ BJP ਦਾ ਤੋੜ ਹੈ ਨਹੀਂਗਾ ਕੋਈ।
ਨਹੀਂ ਹੈਗਾ, ਇਹ ਆਪਣੇ ਗਰਾਊਂਡ 'ਚ ਕਿਸੇ ਨੂੰ ਜਿੱਤਣ ਨਹੀਂ ਦਿੰਦੇ। ਇਹ ਇਹਨਾਂ ਦੀ ਬਿਲਕੁਲ ਖੂਬੀ ਕਹਿ ਲਓ ਜਾਂ ਇਹਨਾਂ ਦੀ ਪੋਲੀਟੀਕਲ ਤੌਰ ਤੇ ਸੁਹਿਰਦਤਾ ਕਹਿ ਲਓ ਜਾਂ ਆਪਣੇ ਏਜੰਡੇ ਨੂੰ ਸਮਰਪਣ ਕਹਿ ਲਓ, ਕੁਝ ਮਰਜ਼ੀ ਕਹਿ ਲਓ। ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਹਰਿਆਣੇ ਦੀ, ਗਵਾਂਢੀ ਸੂਬੇ ਦੀ। ਖੱਟਰ ਸਾਹਿਬ ਨੂੰ ਤੋਰਤਾ ਘਰੇ। ਪੰਜਾਬੀ ਬੜੇ ਖੁਸ਼ ਨੇ ਕਿਉਂਕਿ ਪੰਜਾਬੀਆਂ ਤੇ 2 ਵਾਰੀ ਜ਼ੁਲਮ ਕੀਤਾ ਖੱਟਰ ਨੇ, ਇੱਕ ਵਾਰੀ ਪਹਿਲਾਂ ਤੇ ਇੱਕ ਵਾਰੀ ਹੁਣ। ਖੁਸ਼ੀ ਚਲੋ ਸੁਭਾਵਿਕ ਜੀ ਗੱਲ ਆ, ਹੋਣੀ ਚਾਹੀਦੀ ਹੈ, ਪਰ ਇਹਦੇ ਪਿੱਛੇ ਕਣਸੂਆਂ ਪੋਲੀਟੀਕਲ ਡੈਮੇਜ ਕੰਟਰੋਲ ਦੀਆਂ ਵੀ ਨੇ। ਤੇ ਨੈਬ ਸਿੰਘ ਸੈਣੀ ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ, ਉਹਨਾਂ ਨੂੰ ਭਾਜਪਾ ਨੇ ਕਿਉਂ ਬਣਾਇਆ ਮੁੱਖ ਮੰਤਰੀ? ਪ੍ਰਵੀਨ ਜੀ, ਤੁਸੀਂ ਬਿਲਕੁਲ ਇਹ ਕਿਉਂ ਬਣਾਇਆ, ਸਵਾਲ ਤਾਂ ਹੈਗਾ ਹੀ ਹੈਗਾ, ਪਰ ਖੱਟਰ ਨੂੰ ਕਿਉਂ ਹਟਾਇਆ, ਸਵਾਲ ਇਹ ਵੀ ਹੈਗਾ। ਬਿਲਕੁਲ ਜੀ। ਤੁਸੀਂ ਜਿਵੇਂ ਕਿਹਾ ਕਿ ਡੈਮੇਜ ਕੰਟਰੋਲ ਕੀਤਾ ਹੈ, ਜਾਂ ਇਹ ਹੈ ਜੀ ਕਿ ਕਿਸਾਨੀ ਮਸਲੇ ਨੂੰ ਲੈ ਕੇ ਕਿਸਾਨ ਖੁਸ਼ ਨੇ, ਪੰਜਾਬੀ ਖੁਸ਼ ਨੇ। ਮਨੋਹਰ ਲਾਲ ਖੱਟਰ ਤੇ ਨਾਇਬ ਸਿੰਘ ਸੈਣੀ ਜੀ ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਬਿਲਕੁਲ ਸਹੀ ਹੈ। ਨਾਇਬ ਸਿੰਘ ਸੈਣੀ ਮਨੋਹਰ ਲਾਲ ਖੱਟਰ ਦੇ ਹੀ ਚੇਲੇ ਨੇ, ਉਹਨਾਂ ਦੇ ਹੀ ਖਾਸਮ ਖਾਸ ਨੇ, ਤੇ ਇਸ ਲਈ ਉਹ ਇਹਨਾਂ ਤੋਂ ਬਾਹਰ ਨਹੀਂ ਹੈਗੇ। ਜੇਕਰ ਖੱਟਰ ਨੂੰ ਬਦਲਿਆ ਗਿਆ ਤਾਂ ਮਤਲਬ ਨਾਇਬ ਸਿੰਘ ਨੂੰ ਲਿਆਂਦਾ ਗਿਆ ਤਾਂ ਖੱਟਰ ਦੀ ਸਹਿਮਤੀ ਨਾਲ ਲਿਆਂਦਾ ਗਿਆ। ਉਹੀ ਨਹੀਂ, ਇੱਕ ਦਿਨ ਪਹਿਲਾਂ ਮੋਦੀ ਨੇ ਜੰਮ ਕੇ ਤਾਰੀਫ ਕੀਤੀ ਸੀ, ਉਹਦੇ ਮਾਇਨੇ ਸੀ। ਹਾਂ, ਸਵਾਲ ਇਹ ਹੈ ਕਿ ਇਹ ਦਾ ਕੋਈ ਨਵਾਂ ਨਹੀਂ ਹੈ ਭਾਜਪਾ ਦਾ। ਜੀ ਜੀ, ਕਿ ਵੋਟਾਂ ਤੋਂ ਪਹਿਲਾਂ ਮੰਤਰੀ ਬਦਲ ਦੋ, ਮੁੱਖ ਮੰਤਰੀ ਬਦਲ ਦੋ, ਤਾਂ ਕਿ ਲੋਕਾਂ ਦਾ ਰੋਸਾ, ਲੋਕਾਂ ਦਾ ਗੁੱਸਾ ਉਹ ਵਿਅਕਤੀ ਤੇ ਨਿਕਲੇ, ਪਾਰਟੀ ਤੇ ਨਾ ਨਿਕਲੇ। ਬਿਲਕੁਲ ਲੋਕਾਂ ਨੂੰ ਇਹ ਜਚਾਈਏ ਕਿ ਆਹ ਵਿਅਕਤੀ ਨੇ ਫੈਸਲਾ ਗਲਤ ਲਿਆ ਸੀ, ਲਓ ਜੀ ਅਸੀਂ ਹਟਾਤਾ। ਜੇ ਤੁਹਾਨੂੰ ਇਹ ਨਹੀਂ ਪਸੰਦ, ਲਓ ਜੀ ਅਸੀਂ ਬਦਲਤਾ, ਪਰ ਤੁਸੀਂ ਵੋਟਾਂ ਭਾਜਪਾ ਨੂੰ ਪਾਇਓ। ਤੁਸੀਂ ਇਹ ਦੇਖੋ ਕਿ ਮੈਂ 9 ਸੂਬਿਆਂ 'ਚ ਦੇਖ ਰਿਹਾ ਸੀ, 9 ਸੂਬਿਆਂ 'ਚ 5 ਥਾਵਾਂ ਤੇ ਭਾਜਪਾ ਜਿੱਤੀ ਆ ਇਸ ਤਰੀਕੇ ਵਾਲਾ ਫਾਰਮੂਲਾ ਕਰਕੇ, ਜਿਹਦੇ ਵਿੱਚੋਂ 3 ਥਾਵਾਂ ਤੇ ਉਹਨਾਂ ਨੇ ਸੀਐਮ ਬਦਲਿਆ ਏਦਾਂ, ਚੌਥਾ ਹੁਣ ਹਰਿਆਣਾ। ਠੀਕ ਹੈ ਜੀ। ਤੁਸੀਂ ਇਹ ਦੇਖੋ ਕਿ ਗੁਜਰਾਤ 'ਚ ਤੁਹਾਨੂੰ ਧਿਆਨ 'ਚ ਹੋਣਾ ਕਿ ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਬਦਲਿਆ, ਭਾਜਪਾ ਜਿੱਤੀ। ਤ੍ਰਿਪੁਰਾ ਦੇ ਵਿੱਚ ਮੁੱਖ ਮੰਤਰੀ ਬਦਲਿਆ, ਭਾਜਪਾ ਜਿੱਤੀ ਜੀ। ਉੱਤਰਾਖੰਡ ਦੇ ਵਿੱਚ 2 ਮੁੱਖ ਮੰਤਰੀ ਬਦਲੇ, ਭਾਜਪਾ ਜਿੱਤੀ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਸੀਐਮ ਨਹੀਂ ਬਦਲਿਆ ਤਾਂ ਵੀ ਭਾਜਪਾ ਜਿੱਤੀ, ਯੂਪੀ ਦੇ ਵਿੱਚ ਸੀਐਮ ਨਹੀਂ ਬਦਲਿਆ ਤਾਂ ਵੀ ਭਾਜਪਾ ਜਿੱਤੀ, ਹੈ ਨਾ। ਕਰਨਾਟਕਾ 'ਚ ਬਦਲਿਆ ਸੀ ਪਰ ਹਾਰ ਗਏ ਜੀ। ਝਾਰਖੰਡ 'ਚ ਨਹੀਂ ਬਦਲਿਆ ਤਾਂ ਵੀ ਹਾਰੇ, ਤੇ ਹਿਮਾਚਲ 'ਚ ਨਹੀਂ ਬਦਲਿਆ, ਹਾਰੇ ਜੀ। ਤੇ ਹੁਣ ਇੱਥੇ ਹਰਿਆਣੇ 'ਚ ਦੇਖਣਾ ਆਊਗਾ ਕਿ ਬਦਲ ਲਿਆ, ਹੁਣ ਜਿੱਤਦੇ ਜਾਂ ਹਾਰਦੇ। ਸੋ ਇਹਦਾ ਮਤਲਬ ਕੁੱਲ ਸਿੱਧੇ ਰੂਪ 'ਚ ਜੇਕਰ ਦੇਖਣਾ ਹੋਵੇ ਤਾਂ 3 ਤਾਂ ਹੈਗੇ ਨੇ, ਗੁਜਰਾਤ, ਤ੍ਰਿਪੁਰਾ, ਉੱਤਰਾਖੰਡ, ਜਿੱਥੇ ਸੀਐਮ ਬਦਲ ਕੇ ਵੀ ਇਹ ਜਿੱਤੇ, ਤੇ ਯੂਪੀ ਤੇ ਮੱਧ ਪ੍ਰਦੇਸ਼ ਜਿੱਥੇ ਨਹੀਂ ਬਦਲੇ ਤਾਂ ਵੀ ਜਿੱਤੇ। ਪਰ ਮਤਲਬ ਕਿ ਝਾਰਖੰਡ ਦੇ ਵਿੱਚ ਨਹੀਂ ਬਦਲਿਆ ਸੀ ਤਾਂ ਵੀ ਹਾਰ ਗਏ, ਹਿਮਾਚਲ 'ਚ ਨਹੀਂ ਬਦਲਿਆ ਸੀ ਤਾਂ ਵੀ ਹਾਰੇ। ਕਰਨਾਟਕਾ ਇੱਕ ਅਜਿਹਾ ਹੈ ਕਿ ਜਿੱਥੇ ਸੀਐਮ ਬਦਲ ਕੇ ਵੀ ਹਾਰ ਗਏ ਸੀ, ਨਹੀਂ ਜ਼ਿਆਦਾਤਰ ਜਿੱਥੇ ਜਿੱਥੇ ਬਦਲਿਆ ਉੱਥੇ ਉੱਥੇ ਜਿੱਤੇ ਨੇ। ਸੋ ਇਸ ਲਈ ਇਹ ਫਾਰਮੂਲਾ ਤਾਂ ਇਹਨਾਂ ਦਾ ਪੁਰਾਣਾ। ਪਰ ਹੁਣ ਇੱਥੇ ਭਾਜਪਾ ਹਰਿਆਣੇ ਦੇ ਵਿੱਚ ਇਹ ਜਚਾ ਰਹੀ ਆ ਕਿ ਅਸੀਂ ਜਜਪਾ ਨਾਲ ਗੱਠਜੋੜ ਤੋੜਿਆ, ਠੀਕ ਹੈ, ਕਿਉਂਕਿ ਜਜਪਾ ਕਰਕੇ ਸਾਡੀ ਬਦਨਾਮੀ ਹੋ ਰਹੀ ਸੀ ਜੀ, ਤੇ ਅਸੀਂ ਇਹ ਗੱਠਜੋੜ ਤੋੜ ਕੇ ਜੀ ਹੁਣ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਨ ਵਾਲੇ ਮੁੱਖ ਮੰਤਰੀ ਲਿਆਏ ਆ, ਤੇ ਹੁਣ ਅਸੀਂ ਲਓ ਜੀ ਆਪਣੀ ਕਮਾਨ ਵੀ ਬਦਲਤੀ, ਆਪਣਾ ਰੱਥ ਦਾ ਮੋਹਰੀ ਵੀ ਬਦਲਤਾ। ਪਰ ਜਿਵੇਂ ਮੈਂ ਦੱਸ ਰਿਹਾ ਕਿ ਨਾਇਬ ਸਿੰਘ ਸੈਣੀ ਅਲੱਗ ਨਹੀਂ ਹੈਗੇ ਸੀਐਮ ਤੋਂ, ਮਨੋਹਰ ਲਾਲ ਖੱਟਰ ਤੋਂ, ਤੇ ਇਹ ਬਿਲਕੁਲ ਮਤਲਬ 90 ਦੀ ਡਿਗਰੀ ਤੇ ਇਹ ਗੱਲ ਘੁੰਮੀ ਹੈ। ਪ੍ਰਵੀਨ ਜੀ, ਨਾਇਬ ਸਿੰਘ ਸੈਣੀ ਇਸ ਮੌਕੇ ਮੈਂਬਰ ਪਾਰਲੀਮੈਂਟ ਸੀ ਜੀ, ਤੇ 4-5 ਮਹੀਨੇ ਪਹਿਲਾਂ ਹੀ ਭਾਜਪਾ ਦੇ ਪ੍ਰਧਾਨ ਬਣੇ ਨੇ, ਕੁਰੂਕਸ਼ੇਤਰ ਹਲਕੇ ਤੋਂ ਆਉਂਦੇ ਨੇ। ਤੇ ਇੱਧਰ ਮਨੋਹਰ ਲਾਲ ਖੱਟਰ ਹੋਰੀ ਮੁੱਖ ਮੰਤਰੀ ਸੀ, ਐਮਐਲਏ ਸੀ। ਹੁਣ ਨਾਇਬ ਸਿੰਘ ਸੈਣੀ ਨੂੰ ਮੈਨੂੰ ਲੱਗਦਾ ਇਹਨਾਂ ਨੂੰ ਐਮਐਲਏ ਦੀ ਚੋਣ ਕਰਾਉਣ ਦੀ ਵੀ ਲੋੜ ਨਹੀਂ ਪੈਣੀ, ਕਿਉਂਕਿ ਉਹ ਤੋਂ ਪਹਿਲਾਂ ਚੋਣਾਂ ਆ ਜਾਣੀਆਂ। ਸੋ ਇਸ ਲਈ ਲੱਗਦਾ ਕਿ ਉਹਦੀ ਲੋੜ ਹੀ ਨਹੀਂ ਪੈਣੀ ਸਾਨੂੰ। 6 ਮਹੀਨੇ ਦਾ ਵਕਫਾ ਹੁੰਦਾ, 6 ਮਹੀਨੇ ਤੋਂ ਪਹਿਲਾਂ ਚੋਣਾਂ ਕਰਾ ਸਕਦੇ ਨੇ। ਵੈਸੇ ਵੀ ਅਕਤੂਬਰ ਦੇ ਵਿੱਚ ਜਾ ਕੇ ਕਾਰਜਕਾਲ ਲਗਭਗ ਪੂਰਾ ਹੋ ਜਾਂਦਾ। ਸੋ ਇੱਧਰ ਜੇਕਰ ਇਹਨਾਂ ਨੂੰ ਦੇਖਣਾ ਹੋਵੇ ਤਾਂ ਕਰਨਾਲ ਤੋਂ 2 ਵਾਰ ਮਤਲਬ ਐਮਐਲਏ ਰਹੇ ਨੇ ਮਨੋਹਰ ਲਾਲ ਖੱਟਰ। ਸੋ ਹੋ ਸਕਦਾ ਇਸ ਵਾਰ ਐਮਪੀ ਲੜ ਲੈਣ ਉੱਥੋਂ, ਇਹ ਵੀ ਹੋ ਸਕਦਾ। ਤੇ ਇਸ ਲਈ ਨਾਇਬ ਸਿੰਘ ਸੈਣੀ ਐਮਪੀ ਤੋਂ ਮੁੱਖ ਮੰਤਰੀ ਬਣ ਗਏ, ਤੇ ਮੁੱਖ ਮੰਤਰੀ ਤੋਂ ਮਨੋਹਰ ਲਾਲ ਖੱਟਰ ਹੁਣ ਮੈਂਬਰ ਪਾਰਲੀਮੈਂਟ ਬਣ ਗਏ। ਤੇ ਫਿਰ ਉਹ ਜੇਕਰ ਸਰਕਾਰ ਭਾਜਪਾ ਦੀ ਆ ਗਈ ਤਾਂ ਉਹਨਾਂ ਨੂੰ ਕੋਈ ਵੱਡੇ ਅਹੁਦੇ ਦੀ ਆਫਰ ਹੋਈ ਹੋਏਗੀ। ਸੋ ਇਹ ਸਾਰਾ ਕੁਝ ਸਹਿਮਤੀ ਨਾਲ ਹੋਇਆ। ਪਰ ਲੋਕਾਂ ਨੂੰ ਇਹ ਦਿਖਾਇਆ ਗਿਆ ਕਿ ਜਜਪਾ ਨਾਲ ਗੱਠਜੋੜ ਤੋੜਤਾ, ਉਹਦੇ ਬਾਵਜੂਦ ਵੀ ਅਸੀਂ ਬਹੁਮਤ 'ਚ ਤੇ ਅਸੀਂ ਸਰਕਾਰ ਬਣਾ ਗਈ। ਜਿੱਦਣ ਇਹ ਗੱਠਜੋੜ ਟੁੱਟਣ ਦੀ ਸਵੇਰੇ ਜਦੋਂ ਖਬਰ ਆਉਂਦੀ ਹੈ ਪ੍ਰਵੀਨ ਜੀ, ਹਾਂਜੀ,
ਤਦ ਮੇਰੀ ਕੁਝ ਰਾਜਨੀਤਿਕ ਮਾਹਿਰਾਂ ਨਾਲ ਹਰਿਆਣੇ ਦੀ ਰਾਜਨੀਤੀ ਨੂੰ ਸਮਝਣ ਨਾਲ ਗੱਲ ਹੋ ਰਹੀ ਸੀ। ਉਹ ਕਹਿੰਦੇ ਕਿ ਇਹ ਲੋਕ ਸਭਾ ਚੋਣਾਂ ਦੇ ਨਾਲ ਚੋਣਾਂ ਕਰਾਉਣਾ ਚਾਹੁੰਦੇ ਨੇ। ਕਹਿੰਦੇ ਭਾਜਪਾ ਇਸ ਚਾਲ ਦੇ ਵਿੱਚ ਆ ਕਿ ਲੋਕ ਸਭਾ ਚੋਣਾਂ ਦੇ ਨਾਲੇ ਚੋਣਾਂ ਕਰਾ ਲਓ, ਠੀਕ ਹੈ, ਤਾਂ ਕਿ ਮਤਲਬ ਕਿ ਮੋਦੀ ਦੇ ਨਾਂ ਦੇ ਉੱਤੇ ਹੀ, ਲੋਕ ਸਭਾ ਚੋਣਾਂ ਦੇ ਨਾਂ ਤੇ ਹੀ ਅਸੀਂ ਜਿੱਤ ਜਾਈਏ, ਕਿਉਂਕਿ ਨਹੀਂ ਵਿਧਾਨ ਸਭਾ 'ਚ ਔਖਾ ਲੱਗ ਰਿਹਾ ਭਾਜਪਾ ਨੂੰ ਹਰਿਆਣੇ 'ਚ। ਪਰ ਜਦੋਂ ਬਾਅਦ ਦੁਪਹਿਰ ਇਹ ਖਬਰ ਆਈ ਕਿ ਨਹੀਂ ਜੀ, ਉਹ ਤਾਂ ਰਾਜਪਾਲ ਕੋਲ ਦੁਬਾਰਾ ਸਹੁੰ ਚੁੱਕਣ ਜਾ ਰਹੇ ਨੇ, ਫਿਰ ਨਾਇਬ ਸਿੰਘ ਸੈਣੀ ਦਾ ਜ਼ਿਕਰ ਆਇਆ, ਫਿਰ ਸਾਰੀਆਂ ਮਤਲਬ ਜਿਹੜੇ ਲਾਏ ਹੋਏ ਅੰਦਾਜ਼ੇ ਸੀਗੇ ਰਾਜਨੀਤਿਕ ਮਾਹਿਰਾਂ ਦੇ, ਉਹ ਬਦਲ ਜਾਂਦੇ। ਬਿਲਕੁਲ। ਹੁਣ ਇਹਦੇ ਨਾਲ ਜਿਹੜਾ ਪਹਿਲੂ ਸਪਸ਼ਟ ਰੂਪ 'ਚ ਸਮਝ ਆਉਂਦਾ ਪ੍ਰਵੀਨ ਜੀ, ਉਹ ਇਹ ਆ ਕਿ ਹਰਿਆਣੇ ਦੇ ਵਿੱਚ ਭਾਜਪਾ ਤੋਂ ਉਲਟ ਜਿਹੜੀ ਵੋਟ ਹੈ, ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਪੈਂਦੀ, ਜਾਂ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਤੇ ਨਿਰਾਸ਼ ਵੋਟ ਹੈ, ਉਹ ਕਿੱਥੇ ਜਾਣੀ ਸੀ? ਉਹ ਜਾਂ ਤਾਂ ਜਾਣੀ ਸੀ ਚੁਟਾਲਿਆਂ ਕੋਲ, ਹਾਂਜੀ, ਜਾਂ ਜਾਣੀ ਸੀ ਕਾਂਗਰਸ ਤੇ ਆਮ ਆਦਮੀ ਪਾਰਟੀ ਕੋਲ। ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੀ ਹੈ ਤੇ ਚੁਟਾਲਿਆਂ ਦੀ ਧਿਰ ਬਹੁਤ ਕਮਜ਼ੋਰ ਹੈ, ਤੇ ਭਾਜਪਾ ਨੂੰ ਇਹ ਲੱਗ ਰਿਹਾ ਸੀ ਕਿ ਸਾਡੇ ਉਲਟ ਵੋਟ ਹਮੇਸ਼ਾ 50% ਤੋਂ ਵੱਧ ਰਹੀ ਹੈ। ਠੀਕ ਹੈ ਜੀ, ਕਿ 50% ਤੋਂ ਵੱਧ ਵੋਟ ਸਾਡੀ ਜੇ ਉਲਟ ਹੈ, ਤੇ ਜੇ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਜੇ ਸਾਰੀ ਉਹਨੂੰ ਪੈ ਗਈ ਤਾਂ ਅਸੀਂ ਹਾਰ ਗਏ। ਕੀ ਜਜਪਾ ਨੂੰ ਇਹਨਾਂ ਨੇ ਆਪਣੇ ਉਲਟ ਵਾਲੀ ਵੋਟ ਹਾਸਲ ਕਰਨ ਲਈ ਜਾਣਬੁੱਝ ਕੇ ਅੱਡ ਕੀਤਾ? ਕੀ ਇਹ ਤੈਅ ਨੀਤੀ ਦਾ ਹਿੱਸਾ ਹੈ ਉਹਨਾਂ ਦਾ ਕਿ ਭਾਈ ਤੂੰ ਅੱਡ ਲੜ, ਕੱਲਿਆਂ ਲੜ, ਜਿਹੜੇ ਤੇਤੋਂ ਨਾਰਾਜ਼ ਹੋਣਗੇ ਪਰ ਸਾਤੋਂ ਖੁਸ਼ ਹੋਣਗੇ ਵੋਟ ਸਾਨੂੰ ਪਾ ਦੇਣਗੇ, ਜਿਹੜੇ ਸਾਤੋਂ ਨਾਰਾਜ਼ ਹੋਣਗੇ ਤੇਤੋਂ ਖੁਸ਼ ਹੋਣਗੇ ਉਹ ਤੈਨੂੰ ਪਾ ਦੇਣਗੇ, ਤੇ ਜਿਹੜੀ ਸਾਡੀ ਵੈਸੀ ਐਂਟੀ ਵੋਟ ਹੈ ਉਹਦੇ ਵਿੱਚੋਂ ਕੁਝ ਤੂੰ ਵੀ ਖਿੱਚੇਗਾ। ਸੋ ਇਸ ਲਈ ਸਾਰੀ ਵੋਟ ਕਾਂਗਰਸ ਦੇ ਆਪ ਨੂੰ ਨਹੀਂ ਜਾਊਗੀ, ਸਾਡੀ ਵਿਰੋਧੀ ਧਿਰ ਨੂੰ ਨਹੀਂ ਜਾਊਗੀ, ਤੇ ਇਹ ਵੀ ਇੱਕ ਦਾ ਕਹਿੰਦੇ ਖੇਡਿਆ ਹੋ ਸਕਦਾ। ਇਸ ਨੀਤੀ ਤੇ ਵੀ ਇਸ ਨੂੰ ਇਸ ਪੱਖੋਂ ਵੀ ਸਮਝਿਆ ਜਾ ਰਿਹਾ। ਪਰ ਨਾਇਬ ਸਿੰਘ ਸੈਣੀ ਹੀ ਕਿਉਂ? ਹਾਂਜੀ, 54 ਸਾਲ ਦੇ ਨੇ, ਠੀਕ ਹੈ ਜੀ, ਅੰਬਾਲੇ ਜ਼ਿਲ੍ਹੇ ਨਾਲ ਸੰਬੰਧਿਤ ਨੇ, ਤੇ ਅਨਿਲ ਵਿਜ ਇਸੇ ਗੱਲੋਂ ਨਾਰਾਜ਼ ਹੋ ਗਏ ਕਿ ਜੇ ਅੰਬਾਲੇ ਤੋਂ ਹੀ ਚੁਣਨਾ ਸੀ ਤਾਂ ਮੈਂ ਵੀ ਹੈਗਾ ਸੀ। ਹਾਂਜੀ ਹਾਂਜੀ, ਬਿਲਕੁਲ। ਉਹ ਕਹਿੰਦੇ ਮੰਤਰੀ ਤੁਹਾਡਾ ਨਾਮ ਵੀ ਸੀ, ਉਹ ਕਹਿੰਦਾ ਨਾ ਮੈਂ ਸੀਨੀਅਰ ਬਹੁਤ ਸੀ, ਤੇ ਉਹ ਉੱਥੋਂ ਰੁੱਸ ਕੇ ਭੱਜਿਆ। ਇਹ ਕਹਿੰਦੇ ਮੈਂ ਨਹੀਂ ਆਉਣਾ, ਤੇ ਆ ਕੇ ਗੋਲ ਗੱਪੇ ਖਾਦੇ ਤੇ ਘਰੇ ਆ ਕੇ ਆਪਣੇ ਪੋਤੇ ਪੋਤੀਆਂ ਨਾਲ ਖੇਡਣ ਲੱਗ ਪਏ। ਤੇ ਕਹਿੰਦੇ ਜੀ ਨਾਇਬ ਸਿੰਘ ਸੈਣੀ 54 ਸਾਲ ਦੇ ਅੰਬਾਲਾ ਜੀ ਨਾਲ ਸੰਬੰਧਿਤ ਨੇ, ਕੁਰਕਸ਼ੇਤਰ ਤੋਂ ਨੇ, ਕੰਪਿਊਟਰ ਆਪਰੇਟਰ ਤੋਂ ਲੈ ਕੇ ਇੱਥੇ ਤੱਕ ਦਾ ਸਫ਼ਰ ਤੈਅ ਕੀਤਾ। ਬਕਾਇਦਾ ਤੌਰ ਤੇ ਬਚਪਨ ਤੋਂ ਹੀ ਕਹਿੰਦੇ ਜੀ ਜਿਹੜਾ ਇਹਨਾਂ ਦਾ ਯੁਵਾ ਮੋਰਚਾ ਹੈਗਾ, ਅਖਿਲ ਭਾਰਤੀ ਯੁਵਾ ਮੋਰਚਾ ਕੀ ਭਾਜਪਾ ਦਾ, ਉਹਦੇ ਨਾਲ ਜੁੜੇ ਹੋਏ ਰਹੇ ਨੇ। ਪਰ ਖਾਸ ਕਰਕੇ ਇਹ ਕਿ ਸੈਣੀ ਭਾਈਚਾਰਾ OBC ਦੀ ਕੈਟਾਗਰੀ 'ਚ ਆਉਂਦਾ, ਸੋ ਉਸ ਹਵਾਲੇ ਨਾਲ ਇਹ ਉਸ ਕੈਟਾਗਰੀ 'ਚ ਆਉਂਦੇ ਨੇ ਜਿਹਦੀ 30% ਤੋਂ ਵੱਧ ਹਰਿਆਣਾ 'ਚ ਵੋਟ ਹੈ। ਤੇ ਇਸ ਨਾਤੇ ਵੀ, ਤੇ ਸੈਣੀ ਭਾਈਚਾਰਾ ਖੇਤੀ ਨਾਲ ਵੀ ਸੰਬੰਧ ਰੱਖਦਾ, ਸਬਜ਼ੀਆਂ ਭਾਜੀਆਂ ਜਾਂ ਹੋਰ ਤਰ੍ਹਾਂ ਦਾ ਖੇਤੀ ਵੀ ਉਹ ਕਰਦੇ ਨੇ। ਸੋ ਇਸ ਨੂੰ ਲੱਗਦਾ ਕਿ ਕੁਝ ਕਿਸਾਨੀ ਵਾਲਾ ਵੋਟ ਵੀ ਹੈ, ਤੋੜ ਕੱਢ ਸਕਦੇ ਨੇ ਉਹਦਾ, ਤੇ ਇਸ ਲਈ ਇਹ ਪਹਿਲੀ ਪਸੰਦ ਬਣੇ ਨੇ, ਤੇ ਇਸ ਲਈ ਇਹਨਾਂ ਨੂੰ ਮਤਲਬ ਕਿ ਬਕਾਇਦਾ ਤੌਰ ਤੇ ਇਹ ਲਿਆਂਦਾ ਗਿਆ। ਤੇ ਇਹ ਬੜੀ ਬੀਜੇਪੀ ਦੀ ਚਾਲ ਹੈ ਕਿ ਪਾਰਟੀ ਦੇ ਖਿਲਾਫ ਰੋਸਾ ਨਾ ਜਾਵੇ, ਵਿਅਕਤੀ ਵਿਸ਼ੇਸ਼ ਖਿਲਾਫ ਜਿਹੜਾ ਰੋਸਾ ਸੀ ਉਹ ਅਸੀਂ ਤੋੜਤਾ, ਜਜਪਾ ਨੂੰ ਅੱਡ ਕਰਕੇ ਕੁਝ ਉਧਰ ਤੇ ਕੁਝ ਖੱਟਰ ਨੂੰ ਪਰੇ ਕਰਕੇ ਉਧਰ। ਸੋ ਕੁੱਲ ਮਿਲਾ ਕੇ ਹੁਣ ਆਜ਼ਾਦ ਜਿਹੜੇ MLA ਨੇ ਉਹਨਾਂ ਦੇ ਸਹਾਰੇ ਇਹਨਾਂ ਕੋਲ ਬਹੁਮਤ ਫੇਰ ਹੈਗਾ। ਪਰ ਜਦੋਂ ਸਹੁੰ ਚੁੱਕ ਸਮਾਗਮ ਸੀ ਤਾਂ ਜਿਹੜੇ 10 MLA ਨੇ ਜਜਪਾ ਦੇ, ਹਾਂਜੀ, ਉਹਨਾਂ 10 ਚੋਂ 4 ਸਹੁੰ ਚੁੱਕ ਸਮਾਗਮ 'ਚ ਬੈਠੇ ਸੀ। ਸੋ ਇਹ ਵੀ ਪੱਖ ਹੈਗਾ। ਸੋ ਬੀਜੇਪੀ ਜਿਹੜੇ ਦਾਮਾ ਪੇਚਾਂ ਲਈ ਜਾਣੀ ਜਾਂਦੀ ਹੈ, ਉਹੀ ਦਾ ਪੇਚ ਉਹਨੇ ਆਪਣਾ ਹੰਡਿਆ ਵਰਤਿਆ, ਇੱਥੇ ਵਰਤਿਆ। ਪਰ ਉਹ ਕਿੰਨਾ ਕੁ ਲੋਕ ਸਭਾ ਚੋਣਾਂ 'ਚ ਕਾਰਗਰ ਹੋਊਗਾ ਤੇ ਉਸ ਤੋਂ ਬਾਅਦ ਕਿੰਨਾ ਕੁ ਉਹਨਾਂ ਦੀ ਵਿਧਾਨ ਸਭਾ ਚੋਣਾਂ 'ਚ ਕਾਰਗਰ ਹੋਊਗਾ, ਇਹ ਹਰਿਆਣਾ ਦੇ ਵੋਟਰ ਤੈਅ ਕਰਨਗੇ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ CAA ਦੀ। ਸ਼ਰਮਾ ਜੀ, ਨਾਗਰਿਕਤਾ ਹਾਸਲ ਕਰਨ ਲਈ ਕਹਿੰਦੇ ਪੋਰਟਲ ਤਾਂ ਖੁੱਲ ਗਿਆ, ਪਰ ਵਿਰੋਧ ਪ੍ਰਦਰਸ਼ਨ ਵੀ ਵੱਧ ਚੁੱਕਿਆ। ਹਾਂ ਬਿਲਕੁਲ ਪ੍ਰਵੀਨ ਜੀ, ਕੱਲ ਬਕਾਇਦਾ ਤੌਰ ਤੇ ਇਸ ਨੂੰ ਲੈ ਕੇ ਰੋਸਾ ਵੱਧਦਾ ਜਾ ਰਿਹਾ। ਜਿਵੇਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕੇਰਲਾ ਦੇ ਵਿੱਚ, ਅਸਾਮ ਦੇ ਵਿੱਚ, ਮੇਘਾਲਿਆ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ ਇਹਨੂੰ ਲੈ ਕੇ ਰੋਸਾ ਪਣਪ ਰਿਹਾ। ਕੁਝ ਧਿਰਾਂ ਅਦਾਲਤ ਦਾ ਰੁਖ ਕਰ ਰਹੀਆਂ ਨੇ, 2-3 ਧਿਰਾਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਲੈ ਕੇ ਪਹੁੰਚ ਗਈਆਂ ਨੇ। ਪਰ ਅਸਾਮ ਦੀ ਆਮ ਜਨਤਾ ਵੀ ਇਸ ਗੱਲ ਦਾ ਰੋਸਾ ਕਰ ਰਹੀ ਹੈ ਕਿ ਕੱਲ ਨੂੰ ਸਾਡੇ ਹੱਕਾਂ ਤੇ ਡਾਕਾ, ਚਾਹੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਦਾ ਪਹਿਲੂ ਹੋਵੇ, ਚਾਹੇ ਨੌਕਰੀਆਂ ਦਾ ਪਹਿਲੂ ਹੋਵੇ, ਸਾਡੇ ਮੂਲ ਵਾਸੀਆਂ ਦੇ ਹੱਕਾਂ ਦੇ। ਇਹਦਾ ਮਤਲਬ ਇਹ ਨਹੀਂਗਾ ਕਿ ਇਕੱਲਾ ਮੁਸਲਮਾਨ ਭਾਈਚਾਰਾ ਹੀ ਇਸ ਪਹਿਲੂ ਨੂੰ ਲੈ ਕੇ ਵਿਰੋਧ ਕਰਦਾ। ਸੋ ਆਮ, ਚਾਹੇ ਉਹ ਹਿੰਦੂ ਨੇ, ਚਾਹੇ ਉਹ ਈਸਾਈ ਨੇ, ਚਾਹੇ ਉਹ ਪਾਰਸੀ ਨੇ, ਉਹਨਾਂ ਨੂੰ ਵੀ ਲੱਗ ਰਿਹਾ ਕਿ ਇਹ ਸਾਡੇ ਮੂਲ ਨਿਵਾਸੀਆਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਖੇਡ ਹੈ ਤੇ ਭਾਜਪਾ ਵਿੱਚ ਵੋਟ ਬੈਂਕ ਦੇਖ ਰਹੀ ਹੈ। ਪਰ ਇਹ ਸਭ ਦੇ ਦਰਮਿਆਨ ਭਾਰਤੀ ਜਨਤਾ ਪਾਰਟੀ ਨੇ ਬਕਾਇਦਾ ਤੌਰ ਤੇ ਪੋਰਟਲ ਜਾਰੀ ਕਰਤਾ, ਤੇ ਉਹ ਕਹਿੰਦੇ ਜੀ ਇਹ ਪੋਰਟਲ ਤੇ ਆਓ,
ਤੁਸੀਂ ਇਹਦੇ ਪਰ ਅਪਲਾਈ ਕਰੋ। ਠੀਕ ਹੈ। ਅਪਲਾਈ ਕਰਨ ਦੇ ਲਈ ਆਪਾਂ ਕੱਲ ਵੀ ਜਿਵੇਂ ਗੱਲ ਕਰ ਰਹੇ ਸੀ, ਜਿਹੜੇ ਮੁਲਕ ਤੋਂ ਤੁਸੀਂ ਆਏ ਹੋ ਉਹਨਾਂ ਦੇ 9 ਦਸਤਾਵੇਜ਼ਾਂ ਚੋਂ ਘੱਟੋ ਘੱਟ ਇੱਕ ਦਸਤਾਵੇਜ਼ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ। ਜਿਵੇਂ ਆਪਾਂ ਉੱਥੇ ਦੀ ਪਾਸਪੋਰਟ ਦੀ ਗੱਲ ਕਰਦੇ ਹਾਂ, ਆਪਾਂ ਕੋਈ ਜ਼ਮੀਨੀ ਕਾਗਜ਼ ਦੀ ਗੱਲ ਕਰਦੇ ਹਾਂ, ਆਪਾਂ ਕੋਈ ਉੱਥੇ ਦਾ ਸਰਕਾਰੀ ਚਿੱਠੀ ਦੀ ਗੱਲ ਕਰਦੇ ਹਾਂ, ਆਪਾਂ ਉੱਥੇ ਦੀ ਕੋਈ ਜਾਂ ਮਤਲਬ ਤੁਹਾਡੇ ਕੋਲ ਵਿਦਿਅਕ ਯੋਗਤਾ ਦਾ ਕੋਈ ਸਰਟੀਫਿਕੇਟ ਹੈ, ਕੋਈ ਵੀ ਇਹੋ ਜਿਹਾ ਪ੍ਰੂਫ ਜਿਹੜਾ ਇਹ ਸਾਬਤ ਕਰੇ ਕਿ ਤੁਸੀਂ ਉਸ ਦੇਸ਼ ਤੋਂ ਸੰਬੰਧਿਤ ਸੀਗੇ, ਉੱਥੇ ਘੱਟ ਗਿਣਤੀ ਸੀ, ਪੀੜਤ ਵਜੋਂ ਸ਼ਰਨਾਰਥੀ ਵਜੋਂ ਤੁਸੀਂ ਇੱਥੇ ਆਏ ਹੋ, ਤਾਂ ਤੁਸੀਂ ਅਪਲਾਈ ਕਰ ਸਕਦੇ। ਤੇ ਇੱਥੇ ਆਉਣ ਤੋਂ ਬਾਅਦ ਵੀ 30 ਦੇ ਕਰੀਬ 20 ਤੋਂ ਲੈ ਕੇ 30 ਦੇ ਕਰੀਬ ਦਸਤਾਵੇਜ਼ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਦਸਤਾਵੇਜ਼ ਤੁਹਾਡੇ ਕੋਲ ਸਥਾਨਕ ਹਵਾਲੇ ਹੋਣਾ ਚਾਹੀਦਾ। ਜਿਵੇਂ ਉਰੇ ਆ ਕੇ ਇਮੀਗ੍ਰੇਸ਼ਨ ਦੀ ਮੋਹਰ ਲੱਗੀ ਹੋਣੀ, ਹਾਂਜੀ, ਉਰੇ ਆ ਕੇ ਤੁਸੀਂ ਕੋਈ ਰਾਸ਼ਨ ਕਾਰਡ ਬਣਾਇਆ ਹੋਣਾ, ਕੋਈ ਕਾਗਜ਼ ਪੱਤਰ ਹਾਸਲ ਕੀਤਾ ਹੋਣਾ, ਕਿਤੇ ਕੋਈ ਰਸੀਦ ਕਟਾਈ ਹੋਣੀ, ਕਿਤੇ ਕੋਈ ਬਿਜਲੀ ਪਾਣੀ ਦਾ ਬਿੱਲ ਤੁਹਾਡੇ ਨਾਂ ਤੇ ਬਣ ਲੱਗ ਜਾਣਾ, ਕੋਈ ਇਹੋ ਜਿਹਾ ਉਰੇ ਵਾਲਾ ਵੀ ਪ੍ਰੂਫ ਚਾਹੀਦਾ। ਸੋ ਇਹ 2 ਪ੍ਰੂਫ ਦੇ ਹਵਾਲੇ ਨਾਲ ਉਹ ਲੋਕ ਮਤਲਬ ਜਿਹੜੇ ਪਾਕਿਸਤਾਨ ਤੋਂ, ਅਫਗਾਨਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ, ਇਹਨਾਂ 3 ਮੁਲਕਾਂ ਤੋਂ 6 ਧਰਮਾਂ ਨਾਲ ਸੰਬੰਧਿਤ ਹਿੰਦੂ, ਸਿੱਖ, ਬੋਧੀ, ਜੈਨੀ, ਈਸਾਈ ਤੇ ਪਾਰਸੀ, ਇਹ 6 ਦੇ ਵਿੱਚੋਂ ਕੋਈ ਵੀ ਆਇਆ ਹੋਵੇ ਉਹ ਅਪਲਾਈ ਕਰ ਸਕਦਾ। ਪਰ ਇੱਧਰ ਲਗਾਤਾਰ ਗੁਹਾਟੀ ਦੇ ਵਿੱਚ ਮੈਂ ਦੇਖ ਰਿਹਾ ਸਟੂਡੈਂਟ ਯੂਨੀਅਨਾਂ ਪ੍ਰਦਰਸ਼ਨ ਕਰ ਰਹੀਆਂ, ਅਸਾਮ ਦੇ ਵਿੱਚ ਕੁਝ ਧਿਰਾਂ ਪ੍ਰਦਰਸ਼ਨ ਕਰ ਰਹੀਆਂ, ਰਾਜਨੀਤਿਕ ਦਲ ਇਹਦਾ ਵਿਰੋਧ ਕਰ ਰਹੇ ਨੇ, ਇੱਥੋਂ ਤੱਕ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਇੱਕ ਵਾਰ ਫਿਰ ਮੁੱਦਾ ਉੱਠਿਆ। ਪ੍ਰਤਾਪ ਬਾਜਪੇ ਨੇ ਵੀ ਕਿਹਾ ਕਿ ਪਿਛਲੀ ਵਾਰ NRCCA ਜਦੋਂ ਆਉਣ ਦਾ ਮੁੱਦਾ ਆਇਆ ਸੀ ਤਾਂ ਕਾਂਗਰਸ ਦੀ ਸਰਕਾਰ ਸੀ, ਕੈਪਟਨ ਅਮਰਿੰਦਰ ਸਮੇਂ ਅਸੀਂ ਮਤਾ ਲਿਆਂਦਾ ਸੀ, ਤੁਸੀਂ ਇੱਥੇ ਚੁੱਪ ਕਿਉਂ? ਤੇ ਪਰ ਚੁੱਪ ਵੱਟ ਲਈ ਇਸ ਗੱਲ ਦੇ ਉੱਤੇ। ਉਹ ਕਹਿੰਦੇ ਕਿ ਭਾਜਪਾ ਕਹਿੰਦੇ ਕਿ ਮੈਨੂੰ ਡਰ ਲੱਗਦਾ ਕਿ NRCCA ਦੀ ਆੜ ਦੇ ਵਿੱਚ ਮੁਸਲਮਾਨ ਭਾਈਚਾਰੇ ਨਾਲ ਧੱਕਾ ਹੋਊਗਾ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨੂੰ ਤੇ ਮੂੰਹ ਹੀ ਨਹੀਂ ਖੋਲਿਆ। ਉਹਦੀ ਚੁੱਪ ਦਾ ਕੀ ਮਾਇਨੇ ਆ? ਬਿਲਕੁਲ ਸਹੀ ਹੈ। ਤੇ ਤੁਸੀਂ ਸਦਨ ਦੀ ਚਰਚਾ ਛੇੜੀ ਹੈ, ਇਜਲਾਸ ਦੀ ਗੱਲ ਕੀਤੀ ਹੈ, ਤੇ ਕਹਿੰਦੇ 15 ਦਿਨਾਂ ਵਾਲਾ ਜਿਹੜਾ ਸੈਸ਼ਨ ਹੈ ਉਹ 7 ਦਿਨਾਂ ਦੇ ਵਿੱਚ ਹੀ ਸਮੇਟ ਕੇ ਤੁਰ ਗਏ ਸੱਤਾਧਾਰੀ। ਪ੍ਰਵੀਨ ਜੀ ਬੜੀ ਛਾਤੀ ਠੋਕ ਕੇ ਕਿਹਾ ਸੀ ਪੰਜਾਬ ਦੀ ਵਿਧਾਨ ਸਭਾ ਚ ਮੁੱਖ ਮੰਤਰੀ ਸਾਹਿਬ ਨੇ ਕਿ ਸਾਨੂੰ ਕਹਿੰਦੇ ਆ ਕਿ 4 ਦਿਨ ਦਾ ਸੈਸ਼ਨ ਕਰਦੇ ਆ, ਛੋਟਾ ਸੈਸ਼ਨ ਕਰਦੇ ਆ, ਲਓ ਹੁਣ ਅਸੀਂ 15 ਦਿਨ ਦਾ ਲਿਆਂਦਾ, ਹੁਣ ਕਰੋ ਚਰਚਾ, ਹੁਣ ਭੱਜਿਓ ਨਾ। ਤੇ ਪਰ ਹੁਣ ਭੱਜਿਆ ਕੌਣ? 7ਵੇਂ ਦਿਨੇ ਬੋਰੀ ਬਿਸਤਰਾ ਗੋਲ ਕਰਕੇ ਅਚਾਨਕ ਕੌਣ ਭੱਜਿਆ? ਕਿਉਂ ਭੱਜੇ? ਜਵਾਬ ਹੀ ਨਹੀਂ ਕੋਈ। 1 ਤਰੀਕ ਤੋਂ ਲੈ ਕੇ 15 ਮਾਰਚ ਤੱਕ ਸੈਸ਼ਨ ਚੱਲਣਾ ਸੀ। ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ 15 ਦਿਨਾਂ ਚ ਵੀ 5 ਛੁੱਟੀਆਂ ਨੇ, ਕੁੱਲ ਮਿਲਾ ਕੇ 10 ਦਿਨੇ ਚੱਲਣਾ ਸੀ, ਤੇ ਉਹ 5 ਛੁੱਟੀਆਂ ਲੰਘ ਵੀ ਗਈਆਂ ਜੀ, ਪਤਾ ਵੀ ਨਹੀਂ ਲੱਗਿਆ, 5 ਛੁੱਟੀਆਂ ਆ ਲੀਆਂ, ਪਰ ਤੁਸੀਂ ਪਹਿਲਾਂ ਹੀ ਭੱਜ ਗਏ। ਤੇ ਤੁਸੀਂ ਪੂਰੇ 7 ਦਿਨ ਵੀ ਮਸਾਂ ਚਲਾਇਆ। ਪਹਿਲਾ ਦਿਨ ਵੀ ਕਾਹਦਾ ਸੈਸ਼ਨ ਚੱਲਦਾ ਪਤਾ ਹੀ ਆਪਾਂ, ਜਿੰਦਰਾਂ ਦੇ ਏੜੇ ਰਹੇ, ਤੇ ਅਖੀਰਲਾ ਦਿਨ ਵੀ ਕਾਹਦਾ ਚੱਲਦਾ। ਸੋ ਇਸ ਲਈ ਇਹ ਵੀ ਪਹਿਲੂ ਆਪਣੇ ਆਪ ਹੈਗਾ ਕਿ ਹਾਂ ਤੁਸੀਂ ਕਿਸ ਕਦਰ ਪਹਿਲੇ ਦਿਨ ਮਤਲਬ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਦਾ ਭਾਸ਼ਣ ਸੀ, ਉਸ ਦਿਨ ਵੀ ਹੰਗਾਮਾ ਹੋਇਆ, ਕੋਈ ਕਾਰਵਾਈ ਨਹੀਂ ਹੋਈ। 2 ਤੇ 3 ਤਰੀਕ ਦੀ ਛੁੱਟੀ ਆ ਗਈ, 4 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਤੇ ਬਹਿਸ ਸੀ, ਉਸ ਦਿਨ ਉਹ ਜੰਦਿਆਲਾ ਕਾਂਡ ਹੋਇਆ, ਉਹ ਸਾਰਾ ਦਿਨ ਉਹ ਚ ਲੰਘਿਆ। 5 ਮਾਰਚ ਨੂੰ ਬਜਟ ਪੇਸ਼ ਹੋ ਗਿਆ, 6 ਨੂੰ ਬਜਟ ਤੇ ਚਰਚਾ ਹੋ ਗਈ, ਬਹਿਸ ਹੋ ਗਈ, ਹੈ ਨਾ। 7 ਨੂੰ ਗੈਰ ਸਰਕਾਰੀ ਮਤਲਬ ਕਾਰੋਬਾਰ ਆਧਾਰਿਤ ਰਿਪੋਰਟਾਂ ਪੇਸ਼ ਹੋ ਗਈਆਂ, ਤੇ 8 ਤੇ ਮਤਲਬ 8 ਤੋਂ ਲੈ ਕੇ 10 ਤੱਕ ਫਿਰ ਛੁੱਟੀਆਂ ਆ ਗਈਆਂ। 8 ਨੂੰ ਸ਼ਿਵਰਾਤਰੀ ਆ ਗਈ, 9 ਤੇ 10 ਦਾ ਸ਼ਨੀ ਐਤਵਾਰ ਆ ਗਿਆ, 3 ਛੁੱਟੀਆਂ ਇੱਥੇ ਆ ਗਈਆਂ। 11 ਤੇ 12 ਨੂੰ ਜਿਹੜੇ ਸੰਵਿਧਾਨਕ ਕੰਮ ਕਾਨੂੰਨੀ ਕੰਮ ਕਰਨੇ ਸੀ ਉਹ ਕੀਤੇ, ਤੇ ਲਓ ਜੀ ਫਿਰ 12 ਮਾਰਚ ਨੂੰ ਦੁਪਹਿਰ ਬਾਅਦ ਕਹਿੰਦੇ ਚਲੋ ਜੀ ਅਣਮਿੱਥੇ ਸਮੇਂ ਲਈ ਅਸੀਂ ਸੈਸ਼ਨ ਚੱਕਦੇ ਹਾਂ, ਤੇ ਚੱਲ ਹੋ ਗਿਆ। ਇਹ ਸਾਰੀ ਕਾਰਵਾਈ ਦੇ ਵਿੱਚ ਕੱਲ ਕਾਫੀ ਮੁੱਦੇ, ਇੱਕ NRCCA ਨੂੰ ਲੈ ਕੇ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ CA ਦੇ ਉੱਤੇ ਸਵਾਲ ਕੀਤਾ ਪ੍ਰਤਾਪ ਬਾਜਪੇ ਨੇ, ਉੱਥੇ ਕੱਲ ਮੁੱਖ ਮੰਤਰੀ ਸਾਹਿਬ ਬੜੇ ਬੀਬੇ ਰੂਪ ਚ ਨਜ਼ਰ ਆਏ ਜੀ, ਬੜੀ ਸ਼ਰਾਫਤ ਵਾਲੇ ਲਹਿਜੇ ਚ ਨਜ਼ਰ ਆਏ। ਉਹ ਕਹਿੰਦੇ ਕਿ ਸਾਨੂੰ ਨਿੱਜੀ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ, ਨਿੱਜੀ ਤੰਜ ਨਹੀਂ ਕੱਸਣੇ ਚਾਹੀਦੇ, ਆਪਾਂ ਲੋਕ ਸਭਾ ਚੋਣਾਂ ਚ ਜਾਣਾ ਹੈ, ਇੱਕ ਦੂਜੇ ਤੇ ਨਿੱਜੀ ਹਮਲੇ ਨਹੀਂ ਕਰਨੇ ਚਾਹੀਦੇ, ਮਰਿਆਦਾ ਰੱਖਣੀ ਚਾਹੀਦੀ ਹੈ। ਕੱਲ ਕਾਫੀ ਕੁਝ ਯਾਦ ਆਇਆ ਉਹਨਾਂ ਨੂੰ ਇਹ ਗੱਲਾਂ, ਤੇ ਸਾਰੇ ਹੈਰਾਨ ਸੀ, ਉਹਨਾਂ ਦੀ ਆਪਣੀ ਪਾਰਟੀ ਵਾਲੇ ਵੀ, ਸਾਹਮਣੇ ਵਾਲੇ ਵੀ ਕੱਜ ਕੀ ਹੋ ਗਿਆ। ਸੋ ਪਰ ਇਹ ਸਭ ਦੇ ਦਰਮਿਆਨ ਮੁੱਖ ਮੰਤਰੀ ਸਾਹਿਬ ਨੇ ਇੱਕ ਸਵਾਲ ਖੜਾ ਕੀਤਾ, ਕਿਉਂਕਿ ਪ੍ਰਧਾਨ ਮੰਤਰੀ ਜੀ ਅੱਜ ਕੱਲ ਉਹ ਵਰਚੁਅਲ ਹੈ ਨਾ, ਆਨਲਾਈਨ ਜੇ ਉਦਘਾਟਨ ਕਰੀ ਜਾਂਦੇ ਨੇ। ਸੋ ਉਹ ਕੱਲ ਪੰਜਾਬ ਦੇ ਵੀ ਕੁਝ ਖਾਸ ਕਰ ਮਾਲ ਗੱਡੀਆਂ ਦੇ ਠਹਿਰਾਅ ਵਾਲੇ ਜਿਹੜੇ ਸਟੇਸ਼ਨ ਨੇ ਉਹਨਾਂ ਨੂੰ ਅਪਗ੍ਰੇਡ ਕਰਨ ਦਾ ਉਦਘਾਟਨ ਕੀਤਾ। ਹਰ ਥਾਂ ਹਰੀ ਝੰਡੀ ਉਹ ਵੀ ਆਪੇ ਦਿਖਾਉਂਦੇ ਨੇ, ਤੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਆਪੇ ਦਿਖਾਉਂਦੇ ਨੇ। ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਕੱਲ ਨਾਰਾਜ਼ ਨਜ਼ਰ ਆਏ, ਕਹਿੰਦੇ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਉਪਰਾਲਿਆਂ ਨਾਲ ਵੀ ਜਾਂ ਪੰਜਾਬ ਸਰਕਾਰ ਦੇ ਫੰਡਾਂ ਨਾਲ ਵੀ ਜਿਹੜੇ ਕਾਰਜ ਹੋਏ ਨੇ ਉਹਨਾਂ ਦੇ ਉਦਘਾਟਨ ਵੀ ਪ੍ਰਧਾਨ ਮੰਤਰੀ ਜੀ ਖੁਦੇ ਕਰੀ ਜਾਂਦੇ ਨੇ, ਸਾਨੂੰ ਬੁਲਾਉਂਦੇ ਹੀ ਨਹੀਂ, ਸਾਨੂੰ ਦੱਸਦੇ ਵੀ ਨਹੀਂ। ਕਹਿੰਦੇ ਸਾਨੂੰ ਫੋਟੋ ਖਿਚਾਉਣ ਦਾ ਸ਼ੌਂਕ ਨਹੀਂ, ਪਰ ਸਾਡਾ ਹੱਕ ਬਣਦਾ। ਤੇ ਇਸ ਗੱਲ ਤੇ ਪ੍ਰਤਾਪ ਬਾਜਪਾ ਕਹਿੰਦੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਮੁੱਖ ਮੰਤਰੀ ਸਾਹਿਬ, ਕਹਿੰਦੇ ਮੇਰਾ ਵੀ ਫੰਡ ਸੀਗਾ MP ਲੈਂਡ ਫੰਡ, ਜਦੋਂ ਮੈਂ ਰਾਜ ਸਭਾ ਸੀਗਾ, ਤੇ ਕਹਿੰਦੇ ਉਸ ਸਮੇਂ ਦੇ ਹਵਾਲੇ ਨਾਲ ਵੀ ਕਹਿੰਦੇ ਕਿ ਜੀ ਮੈਂ ਕੁਝ ਕਾਰਜ ਕਰਾਏ,
ਤੇ ਧੱਕੇ ਨਾਲ ਭਾਜਪਾ ਉਹਨਾਂ ਤੇ ਵੀ ਕਬਜ਼ਾ ਕਰਨ ਨੂੰ ਫਿਰਦੀ ਸੀ, ਮੇਰਾ ਫੰਡ ਵੀ ਰੋਕ ਲੈਂਦੀ ਸੀ। ਸੋ ਇਹ ਕੁਛ ਕਹਿੰਦੇ ਉਹ ਕਰਦੇ ਰਹੇ ਨੇ, ਪਰ ਕਹਿੰਦੇ ਕਿ ਬਦਲਿਆ ਕੀ ਹੈ ਜਨਾਬ, ਮੇਰੇ ਉਹ ਫੰਡ ਚੋਂ ਜਿਹੜੇ ਕੰਮ ਹੋਏ ਉਹਨਾਂ ਦੇ ਉਦਘਾਟਨ ਤੁਹਾਡੇ ਪਾਰਟੀ ਵਾਲੇ ਲੀਡਰ ਲਿਖਾਈ ਜਾਂਦੇ ਨੇ ਆਪਣੇ, ਉਹਨਾਂ ਤੁਹਾਡੇ ਵਾਲੇ ਲਿਖਾਈ ਜਾਂਦੇ ਨੇ, ਕਹਿੰਦੇ ਉਹਨੂੰ ਰੋਕੋਗੇ ਕਿ ਜਿਹੜੀ ਪੀੜ ਤੁਸੀਂ ਮਹਿਸੂਸ ਕਰ ਰਹੇ ਹੋ ਫਿਰ ਉਹ ਪੀੜ ਸਾਡੀ ਵੀ ਹੈਗੀ ਆ। ਜੀ ਜੀ। ਇਸ ਮਸਲੇ ਦਾ ਕੋਈ ਜਵਾਬ ਨਹੀਂ ਸੀਗਾ। ਫਿਰ ਕਹਿੰਦੇ ਕਿ ਉੱਥੇ ਪਹਿਲੂ ਇਹ ਵੀ ਆਇਆ ਕਿ ਬੀਬੀਆਂ ਦੇ ਸ਼ਗਨ ਨਾਲ ਸ਼ਗਨ ਸਕੀਮ ਕਹਿੰਦੇ ਜੀ ਪਿਛਲੇ 1 ਸਾਲ ਤੋਂ ਮਿਲੀ ਹੋ ਨਹੀਂ, ਉਹ ਰੁਕੀ ਹੋਈ ਹੈ। ਸੋ ਇਸ ਨੂੰ ਲੈ ਕੇ ਵੀ ਸਵਾਲ ਉੱਠੇ, ਉਸ ਤੇ ਵੀ ਸਰਕਾਰ ਚੁੱਪ ਸੀ। ਸੋ ਕੱਲ ਕਈ ਸਵਾਲਾਂ ਦੇ ਜਵਾਬ ਨਹੀਂ ਸੀਗੇ ਸਰਕਾਰ ਕੋਲ, ਤੇ ਤੰਜ ਕੱਸਦੇ ਟਿੱਪਣੀਆਂ ਕਰਦੇ ਵੀ ਨਜ਼ਰ ਨਹੀਂ ਆਏ। ਸੋ ਇਹ ਮੈਨੂੰ ਲੱਗਦਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ, ਚੋਣ ਜ਼ਾਬਤੇ ਦੇ ਜਿਹੋ ਜਿਹੇ ਅਸਾਰ ਨੇ ਅੱਜ ਜਾਂ ਕੱਲ੍ਹ ਤੱਕ ਲੱਗਣ ਦੇ, ਉਸ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹ ਸਮੇਟਿਆ ਗਿਆ ਤਾਂ ਕਿ ਕੁਝ ਉਦਘਾਟਨ ਜੇ ਅੱਜ ਵੀ ਕਰਨੇ ਹੋਣ ਤਾਂ ਕੁਝ ਕਰ ਲਵੇ ਸਰਕਾਰ। ਸੋ ਇਸ ਲਈ ਇਹ ਪੈਰਵੀ ਕੀਤੀ ਗਈ ਤੇ ਵਿਰੋਧੀ ਧਿਰਾਂ ਵੀ ਲਗਭਗ ਉਸ ਮਸਲੇ ਸਹਿਮਤ ਸੀਗੀਆਂ, ਕੋਈ ਉਹਨਾਂ ਨੇ ਰੌਲਾ ਰੱਪਾ ਨਹੀਂ ਪਾਇਆ ਜਦੋਂ ਸਪੀਕਰ ਸਾਹਿਬ ਨੇ ਕਿਹਾ ਕਿ ਜੀ ਮੈਂ ਮਤਾ ਲਿਆਉਣਾ। ਪਰ ਇੱਕ ਸਵਾਲ ਜ਼ਰੂਰ ਵਿਰੋਧੀਆਂ ਨੇ ਕੀਤਾ ਕਿ ਜਿਹੜਾ ਸ਼ੈਲੀ ਸੀ ਮੁੱਖ ਮੰਤਰੀ ਸਾਹਿਬ ਦੀ, ਅੰਦਾਜ਼ ਸੀ, ਉਹਦੇ ਖਿਲਾਫ ਅਸੀਂ ਇੱਕ ਅਪੀਲ ਤੁਹਾਨੂੰ ਪਾਈ ਸੀ। ਉਹ ਕਹਿੰਦੇ ਨਹੀਂ, ਮੈਂ ਉਹ ਅਪੀਲ ਖਾਰਜ ਕਰਤੀ ਕਿਉਂਕਿ ਉਹ ਨਿਯਮਾਂ ਤਹਿਤ ਨਹੀਂ ਸੀ। ਹਾਂ, ਤੁਹਾਡੇ ਕੋਲ ਅਧਿਕਾਰ ਹੈ ਦੁਬਾਰਾ ਨਿਯਮਾਂ ਤਹਿਤ ਕਰਨੀ ਹੋਈ ਸ਼ਿਕਾਇਤ ਕਰ ਦਿਓ, ਉਹ ਪਹਿਲੀ ਖਾਰਜ ਹੈ ਤੇ ਆਪਣਾ ਆਪਾਂ ਅਣਮਿੱਥੇ ਸਮੇਂ ਲਈ ਚੱਕਦੇ ਜਾਓ ਕਰਾਂ। ਸੋ ਜੀ 7 ਦਿਨਾਂ 'ਚ 15 ਦਿਨਾਂ ਨਾਲ ਸੈਸ਼ਨ ਸਮੇਟ ਕੇ ਸਰਕਾਰ ਹੋ ਗਈ। ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਅਕਾਲੀਆਂ ਦੀ ਤੇ ਕਾਂਗਰਸੀਆਂ ਦੀ, ਕਹਿੰਦੇ ਬੀਬੀ ਜਗੀਰ ਕੌਰ ਦੇ ਘਰੇ ਹੁਣ ਜਾਣਗੇ ਸੁਖਬੀਰ ਤੇ ਉਧਰ ਚੰਨੀ ਲਿਸਟ ਦੇ ਵਿੱਚ ਆਪਣਾ ਨਾਮ ਉਡੀਕਦੇ ਰਹੇ ਜੀ। ਬਿਲਕੁਲ ਪ੍ਰਵੀਨ ਜੀ, ਕਾਂਗਰਸ ਨੇ ਕੱਲ ਦੂਜੀ ਸੂਚੀ ਐਲਾਨਤੀ ਆ ਤੇ ਭਾਜਪਾ ਦੀ ਵੀ ਇੱਕ ਹੋਰ ਸੂਚੀ ਆਉਣ ਦੀ ਪੂਰੀ ਤਿਆਰੀ ਹੋ ਗਈ ਆ। ਤੇ ਇੱਧਰ ਇਹਨਾਂ ਦੀ ਜਿਹੜੀ ਦੂਜੀ ਸੂਚੀ ਆਈ ਉਹਦੇ ਵਿੱਚ ਪੂਰੀ ਉਮੀਦ ਸੀ ਚਰਨਜੀਤ ਚੰਨੀ ਨੂੰ ਕਿ ਮੇਰਾ ਨਾਮ ਆ ਜਾਣਾ, ਕਿਉਂਕਿ ਚੰਨੀ ਲਈ ਤੈਅ ਮੰਨਿਆ ਜਾ ਰਿਹਾ ਸੀਗਾ ਕਿ ਉਹ ਲੋਕ ਸਭਾ ਹਲਕਾ ਜਲੰਧਰ ਤੋਂ ਰਾਖਵੀਂ ਸੀਟ ਤੋਂ ਇਸ ਵਾਰ ਉਹ ਉਮੀਦਵਾਰ ਹੋਣਗੇ। ਆਪਾਂ ਇੱਕ ਦਿਨ ਚਰਚਾ ਵੀ ਕਰ ਰਹੇ ਸੀ ਕਿ ਉਹ ਦੌੜ 'ਚ ਵੀ ਸਭ ਤੋਂ ਮੂਹਰੇ ਰਹੇ ਨੇ। ਸੋ ਇਸ ਲਈ ਚਰਨਜੀਤ ਚੰਨੀ ਹੋਰਾਂ ਨੂੰ ਉਮੀਦ ਸੀ ਕਿ ਜਿਹੜੀ ਆ ਦੂਜੀ ਲਿਸਟ ਆਉਣੀ ਹੈ ਘੱਟੋ ਘੱਟ ਮੇਰਾ ਤਾਂ ਆ ਜਾਊਗਾ, 1-2 ਦਾ ਨਾਂ ਹੋਰ ਵੀ ਆ ਸਕਦਾ। ਪਰ ਪੰਜਾਬ 'ਚ ਅਜੇ ਵੀ ਕਾਂਗਰਸ ਨੇ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ, ਇਸ ਲਈ ਚੰਨੀ ਦਾ ਨਾਮ ਵੀ ਨਹੀਂ ਆਇਆ। ਜਦੋਂ ਕਿ ਕੱਲ ਜਿਹੜੀ ਸੂਚੀ ਐਲਾਨੀ ਆ ਉਹਦੇ ਵਿੱਚ ਮਤਲਬ 43 ਉਮੀਦਵਾਰ ਐਲਾਨੇ ਨੇ, ਉਹਦੇ ਵਿੱਚ ਅਸਾਮ ਵੀ ਹੈਗਾ, ਉਹ 'ਚ ਮੱਧ ਪ੍ਰਦੇਸ਼ ਵੀ ਹੈਗਾ, ਉਹਦੇ ਵਿੱਚ ਰਾਜਸਥਾਨ ਵੀ ਹੈਗਾ, ਗੁਜਰਾਤ ਵੀ ਹੈਗਾ, ਪਰ ਪੰਜਾਬ ਦਾ ਕੋਈ ਨਾਂ ਨਹੀਂ ਹੈਗਾ। ਸੋ 43 ਉਮੀਦਵਾਰਾਂ ਦੂਜੀ ਸੂਚੀ ਆਈ, ਉਹ 'ਚ ਚੰਨੀ ਨੂੰ ਆਸ ਸੀ। ਪਰ ਬੀਬੀ ਜਗੀਰ ਕੌਰ ਦੇ ਹਵਾਲੇ ਨਾਲ ਆਪਾਂ ਉਸੇ ਦਿਨ ਗੱਲ ਕਰ ਰਹੀ ਸੀ ਜਿੱਦਣ ਆਪਣਾ ਢੀਂਡਸਾ ਪਰਿਵਾਰ ਸ਼ਾਮਲ ਹੁੰਦਾ, ਕਿ ਉਹ ਦਿਨ ਵੀ ਹੁਣ ਦੂਰ ਨਹੀਂ ਹੈ। ਸੋ ਲਗਭਗ ਉਹ ਦਿਨ ਆ ਗਿਆ ਜੀ। ਵੈਸੇ ਅੱਜ ਅਸਾਰ ਸੀਗੇ ਕਿ ਅੱਜ ਭਾਜਪਾ ਨਾਲ ਗੱਠਜੋੜ ਦਾ ਆਰ ਪਾਰ ਹੋ ਜਾਣਾ। ਸੋ ਉਹ ਰਾਤ ਦੀ ਅਜੇ ਸਪਸ਼ਟਤਾ ਬਣੀ ਹੋਈ ਹੈ ਕਿ ਸ਼ਾਇਦ ਉਸ ਨੂੰ 1-2 ਦਿਨ ਲੱਗ ਵੀ ਜਾਣ। ਪਰ ਇੱਧਰ 14 ਤਰੀਕ ਨੂੰ ਬੀਬੀ ਜਗੀਰ ਕੌਰ ਹੋਰਾਂ ਦੇ ਘਰੇ ਡੇਰੇ ਜਿਹੜਾ ਵੇਗੋ ਵਾਲਾ ਉੱਥੇ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ। ਤੇ ਲਗਭਗ ਇਹ ਤੈਅ ਹੋ ਗਿਆ ਕਿ ਹਾਂ ਬੀਬੀ ਜਗੀਰ ਕੌਰ ਹੋਰਾਂ ਨੂੰ ਮਨਾ ਲਿਆ ਗਿਆ, ਕਿਉਂਕਿ ਬੀਬੀ ਜਗੀਰ ਕੌਰ ਹੋਰਾਂ ਨੂੰ ਜਦੋਂ ਵੀ ਸਵਾਲ ਆਉਂਦਾ ਸੀ ਉਹ ਕਹਿੰਦੇ ਸੀ ਕਿ ਮੈਂ ਅਕਾਲੀ ਦਲ ਛੱਡਿਆ ਹੀ ਕਦੋਂ। ਕਿ ਬਾਕੀ ਜਿਹਨਾਂ ਨੂੰ ਤੁਸੀਂ ਗੱਲ ਕਰਦੇ ਹੋ ਕਿ ਹਾਂ ਅਜਨਾਲੇ ਹੋਰੀ, ਬ੍ਰਹਮਪੁਰੇ ਹੋਰੀ, ਸੇਖਵਾਂ ਪਰਿਵਾਰ ਜਾਂ ਢੀਂਡਸਾ ਪਰਿਵਾਰ, ਇਹ ਤਾਂ ਛੱਡ ਕੇ ਗਏ ਨੇ ਅਕਾਲੀ ਦਲ। ਮੈਂ ਤਾਂ ਅਕਾਲੀ ਦਲ ਛੱਡਿਆ ਹੀ ਨਹੀਂ, ਮੈਨੂੰ ਤਾਂ ਇਹਨਾਂ ਨੇ ਕੱਢਿਆ ਤੇ ਮੈਂ ਤਾਂ ਅੱਜ ਵੀ ਅਕਾਲੀ ਹਾਂ ਤੇ ਮੈਂ ਰਹੂੰਗੀ ਵੀ ਅਕਾਲੀ। ਸੋ ਇਸ ਲਈ ਬੀਬੀ ਤਾਂ ਇਸ ਹਵਾਲੇ ਨਾਲ ਗੱਲ ਕਰਦੇ ਨੇ। ਪਰ ਉਹਨੇ ਐਸਜੀਪੀਸੀ ਚੋਣ ਲੜ ਕੇ ਦੱਸਤਾ ਸੀਗਾ ਕਿ ਮੈਂ ਇੱਕ ਧਿਰ ਹੈਗੀ ਹਾਂ। ਹਾਂਜੀ ਹਾਂਜੀ ਬਿਲਕੁਲ। ਤੇ ਉਸ ਧਿਰ ਦੇ ਵਿੱਚ ਉਹ ਟੱਕਰ ਦੇਣ 'ਚ ਵੀ ਕਾਮਯਾਬ ਹੋ ਗਏ ਸੀ। ਬੇਸ਼ੱਕ ਕਿਹਾ ਦਮ ਇਹ ਵੀ ਭਰਿਆ ਗਿਆ ਅਕਾਲੀ ਦਲ ਦੇ ਹਵਾਲੇ ਨਾਲ ਕਿ ਬੀਜੇਪੀ ਉਹਨਾਂ ਦੇ ਨਾਲ ਸੀ। ਸੋ ਉਸੇ ਬੀਜੇਪੀ ਨਾਲੋਂ ਅਕਾਲੀ ਦਲ ਜਾਣਾ ਚਾਹੁੰਦਾ, ਸੋ ਫਿਰ ਬੀਜੇਪੀ ਤਾਂ ਫਰਕ ਹੀ ਹੈ। ਸੋ ਪਰ ਹੁਣ ਇਹ ਲਗਭਗ ਤੈਅ ਹੋਗਾ ਕਿ ਸੁਖਬੀਰ ਬਾਦਲ ਘਰੇ ਜਾਣਗੇ ਜੀ ਤੇ ਬੀਬੀ ਜਗੀਰ ਕੌਰ ਹੋਰਾਂ ਇਹ ਅੰਤਲੇ ਸਹਿਮਤੀ ਜਦੋਂ ਬਣਦੀ ਹੈ ਤਾਂ ਹੀ ਬੰਦਾ ਘਰੇ ਜਾਂਦਾ। ਤੇ ਉਹਦਾ ਫਾਰਮੂਲਾ ਕੋਈ ਤਿਆਰ ਹੋ ਗਿਆ ਕੀ ਬੀਬੀ ਜਗੀਰ ਕੌਰ ਲਈ ਅਗਲੀ ਵਾਰ ਲਈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੈਅ ਹੋ ਗਈ ਹੈ ਜਾਂ ਉਹਨਾਂ ਲਈ ਐਮਪੀ ਦੀ ਟਿਕਟ ਹੈ। ਕਿਸ ਸਥਿਤੀ 'ਚ ਫੈਸਲਾ ਹੋਇਆ ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਬੀਬੀ ਜਗੀਰ ਕੌਰ ਦੀ ਮਤਲਬ ਕਿ ਅਕਾਲੀ ਦਲ ਦੇ ਵਿੱਚ ਵਾਪਸੀ ਉਸੇ ਰੂਪ 'ਚ ਹੋਣ ਜਾ ਰਹੀ ਹੈ ਜਿਸ ਰੂਪ 'ਚ ਉਹ ਪਹਿਲਾਂ ਐਕਟਿਵ ਸੀਗੇ ਪਾਰਟੀ ਦੇ ਅੰਦਰ ਜੀ। ਬੀਬੀ ਜਗੀਰ ਕੌਰ ਨੂੰ ਤਾਂ ਉਹਦਾ ਦੇਖੋ ਜਦੋਂ ਮਿਲੂਗਾ ਉਦੋਂ ਮਿਲੂਗਾ, ਪਰ ਅਕਾਲੀ ਦਲ ਦੂਜੀਆਂ ਧਿਰਾਂ ਨੂੰ ਜਾਂ ਲੋਕਾਂ ਦੇ ਵਿੱਚ ਇਹ ਮੈਸੇਜ ਦੇਣ ਦੇ ਵਿੱਚ ਜ਼ਰੂਰ ਹੰਭਲਾ ਮਾਰੂਗਾ ਸ਼ਰਮਾ ਜੀ ਕਿ ਅਸੀਂ ਰੁੱਸੇ ਹੋਏ ਮੁੜੇ ਆ, ਅਸੀਂ ਮਜ਼ਬੂਤ ਹੋਏ ਆ। ਹਾਲਾਂਕਿ ਗਏ ਇਹਨਾਂ 'ਚ ਸੀ, ਪਰ ਫਿਰ ਵੀ ਉਹ ਕੁਝ ਚੀਜ਼ਾਂ ਤੁਸੀਂ ਸੰਕੇਤਕ ਤੌਰ ਤੇ ਕਰਦੇ ਹੋ ਕਿ ਇਹਦੇ ਨਾਲ ਸ਼ਾਇਦ ਸਾਡੀ ਸਿਆਸੀ ਗਰਾਊਂਡ ਦੇ ਵਿੱਚ ਵਾਪਸੀ ਦਾ ਸਬੱਬ ਬਣਨਗੀਆਂ ਜੀ। ਤੇ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ DSC ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।